ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀਗੀਆਂ, ਕਿਉਂਕਿ ਤੁਰੰਤ ਬਾਅਦ ਹੀ ਜਦੋਂ ਹੀ ਹਮਲੇ ਦੀ ਖਬਰ ਆਉਂਦੀ ਆ ਉਹ ਤੋਂ ਤੁਰੰਤ ਬਾਅਦ ਇਸ ਤਰ੍ਹਾਂ ਦੀਆਂ ਖਬਰਾਂ ਆਉਣ ਲੱਗ ਪਈਆਂ ਸੀਗੀਆਂ ਕਿ ਕਸ਼ਮੀਰੀ ਵਿਦਿਆਰਥੀ ਔਰ ਕਸ਼ਮੀਰੀ ਕਾਰੋਬਾਰੀ ਕਿਸੇ ਕਿਸਮ ਦਾ ਵੀ ਜੇ ਕਸ਼ਮੀਰੀ ਕਿਤੇ ਬਾਹਰੀ ਰਾਜ ਦੇ ਵਿੱਚ ਰਹਿ ਰਿਹਾ ਤਾਂ ਉਹਦੇ ਲਈ ਸਥਿਤੀਆਂ ਜਿਹੜੀਆਂ ਉਹ ਬੜੀਆਂ ਪ੍ਰਤੀਕੂਲ ਹੋ ਰਹੀਆਂ ਨੇ। ਤਾਂ ਬਹੁਤ ਦੇਰ ਕਰ ਦਿੱਤੀ ਔਰ ਮੈਂ ਤੇ ਸਮਝਦਾ ਕਿ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਤੋਂ ਵੀ ਪੁੱਛਣਾ ਚਾਹੀਦਾ ਸੀਗਾ ਕਿ ਤੁਹਾਡੇ ਜਿਹੜੇ ਮੋਹਤਬਰ ਬੰਦੇ ਕਿਉਂ ਨਹੀਂ ਬੋਲ ਰਹੇ, ਪ੍ਰਧਾਨ ਮੰਤਰੀ ਦੀ ਚੁੱਪੀ ਚ ਕੀ ਰਾਜ ਆ ਜੀ। ਇੱਥੇ ਕਈ ਹੋਰ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਹੈ ਜਿਹੜੇ ਵਾਵਾ ਤਵਾ ਬੋਲਦੇ ਆ, ਉਹਨਾਂ ਲਈ ਵੀ ਇੱਕ ਇਸ ਤਰ੍ਹਾਂ ਦੀ ਗਾਈਡਲਾਈਨ ਜਾਰੀ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਫਿਰਕੂ ਜ਼ਹਿਰ ਨਾ ਘੁਲ ਸਕੇ ਸਾਡੇ ਸਮਾਜ ਦੇ ਵਿੱਚ, ਜਿਹੜਾ ਕਿ ਪਹਿਲਾਂ ਹੀ ਘੁਲ ਚੁੱਕਿਆ, ਵੈਸੇ ਕੁਛ ਮਾਤਰਾ ਤੇ ਘੁਲ ਚੁੱਕਿਆ। ਖੈਰ ਇਹਨਾਂ ਨੇ ਨੋਡਲ ਅਧਿਕਾਰੀ ਨਿਯੁਕਤ ਕਰਨ ਦੀ ਹਦਾਇਤ ਦਿੱਤੀ ਆ ਤਾਂ ਕਿ ਕੋਈ ਵੀ ਜੇ ਸ਼ਿਕਾਰ ਹੁੰਦਾ ਕਿਸੇ ਕਿਸਮ ਦੇ ਤਸ਼ੱਦਦ ਦਾ ਤਾਂ ਉਹ ਉਸ ਨੋਡਲ ਅਫਸਰ ਦੇ ਕੋਲ ਜਾ ਕੇ ਆਪਣੀ ਸ਼ਿਕਾਇਤ ਦਰਜ ਕਰ ਸਕਦਾ ਹੈ। ਤਾਂ ਖੈਰ ਕਾਫੀ ਦੇਰ ਨਾਲ ਚੁੱਕਿਆ ਗਿਆ ਕਦਮ ਆ, ਕਿਉਂਕਿ ਇਸ ਤੋਂ ਪਹਿਲਾਂ ਕੇਂਦਰ ਨੇ ਇੱਕ ਗਾਈਡਲਾਈਨ ਸੂਚਿਆਂ ਨੂੰ ਜਾਰੀ ਕਰ ਦਿੱਤੀ ਸੀ ਉਸ ਵੇਲੇ, ਪਰ ਹੋਇਆ ਸੀ ਗਾਈਡਲਾਈਨ ਜਾਰੀ ਕਰਨ ਦੇ ਨਾਲ ਮਸਲਾ ਜਿਹੜਾ ਉਹ ਸੁਲਝੇਗਾ ਨਹੀਂ। ਮਸਲਾ ਸੁਲਝਾਉਣ ਵਾਸਤੇ ਬਹੁਤ ਕੁਛ ਕਰਨ ਦੀ ਜ਼ਰੂਰਤ ਆ। ਤਾਂ ਇਹਨਾਂ ਵਿਦਿਆਰਥੀਆਂ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ, ਕਿਉਂ ਇਹਨਾਂ ਨੂੰ ਸਹਾਇਤਾ ਨਹੀਂ ਦਿੱਤੀ ਗਈ ਸਮੇਂ ਸਿਰ, ਕਿਉਂ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਪੇਸ਼ ਆਇਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਫਿਰਕੂ ਨਫ਼ਰਤ ਜਿਹੜੀ ਆ ਉਹਦੇ ਵਿੱਚ ਡੁੱਲ ਪੈ ਰਹੀ ਜੀ। ਦੇਖਦੇ ਆ ਇਹ ਜਿਹੜੇ ਵਿਦਿਆਰਥੀ ਚਲੇ ਗਏ ਆ ਕਿ ਹੁਣ ਇਸ ਭਰੋਸੇ ਤੋਂ ਬਾਅਦ ਵਾਪਸ ਪਰਤਣਗੇ, ਤੇ ਜੇ ਉਹ ਪਰਤਣਗੇ ਤੇ ਉਹਨਾਂ ਦੀ ਸੁਰੱਖਿਆ ਦੀ ਗਰੰਟੀ ਕੌਣ ਲਊਗਾ। ਜੀ ਬਿਲਕੁਲ, ਇਹ ਤਾਂ ਬਹੁਤ ਵੱਡਾ ਆ। ਅਤੇ ਮਿੰਟੂ ਜੀ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਆਸੇ ਪਾਸਿਓਂ ਆ ਰਹੀਆਂ ਆ, ਇਹੀ ਗੱਲ ਜਿਹੜੀ ਅਜੇ ਤੱਕ ਮਿੰਟੂ ਜੀ ਸਮਝ ਤੋਂ ਬਾਹਰ ਆ ਵੀ ਚਲੋ ਜਿਸ ਨੇ ਵੀ ਜਿਹੜਾ ਉਹ ਹਮਲਾ ਕੀਤਾ ਉਹ ਤਾਂ ਉਹਨਾਂ ਨੂੰ ਤਾਂ ਤੁਸੀਂ ਮਾੜਾ ਕਹਿ ਰਹੇ ਹੋ, ਪਰ ਤੁਸੀਂ ਸਾਰੇ ਹੀ ਜਿਹੜੇ ਕਸ਼ਮੀਰੀਆਂ ਨੂੰ ਉਸ ਨਾਂ ਦੇ ਉੱਤੇ ਜਿਹੜਾ ਉਹ ਟੰਗ ਰਹੇ ਹੋ ਜਿੱਦਾਂ 84 ਵੇਲੇ ਜਿਹੜਾ ਉਦੋਂ ਸਿੱਖਾਂ ਦੇ ਨਾਲ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਇਹ ਲੋਕਾਂ ਨੂੰ ਜਿਹੜਾ ਹੁਣ ਜਿਹੜਾ ਕਹਿ ਲਓ ਵੀ ਦਿਖਾਵੇ ਵਾਲਾ ਰਾਸ਼ਟਰਵਾਦ ਆ ਉਸ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਚੰਦਾ ਕੋਛੜ ਖਿਲਾਫ CBI ਵੱਲੋਂ ਜਿਹੜਾ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ। ਦੇਖੋ ਚੰਦਾ ਕੋਛੜ ਦਾ ਮਾਮਲਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਇਹ ICICI ਬੈਂਕ ਦੀ CEO ਹੁੰਦੀ ਸੀਗੀ। ਫਿਰ ਬਾਅਦ ਦੇ ਵਿੱਚ ਇੱਕ ਗਬਨ ਸਾਹਮਣੇ ਆਇਆ। ਗਬਨ ਇਸ ਤਰ੍ਹਾਂ ਸੀਗਾ ਕਿ 3200 ਕਰੋੜ ਰੁਪਈਆ ਜਿਹੜਾ ਲੋਨ ਦੇ ਰੂਪ ਦੇ ਵਿੱਚ ਵੀਡੀਓਕਾਨ ਨੂੰ ਦਿੱਤਾ ਗਿਆ। ਲੋਨ ਦਾ ਕੁਛ ਪਰਸੈਂਟੇਜ ਸੀਗਾ, ਜਾਨੀ ਦਸਵੰਧੀ ਕਹਿ ਲਓ ਆਪਾਂ ਭਾਸ਼ਾ 'ਚ 10ਵਾਂ ਹਿੱਸਾ ਜਿੱਦਾਂ ਕਹਿ ਦਿੰਦੇ ਹਾਂ, 10% ਹੈ ਜਿਹੜਾ ਉਹ ਇਹਦੇ ਪਤੀ ਦੀਆਂ ਕੰਪਨੀਆਂ 'ਚ ਗਿਆ ਸੀਗਾ, ਜਿਹੜੀਆਂ ਕੰਪਨੀਆਂ ਬਣਾਈਆਂ ਵੀ ਵੀਡੀਓਕਾਨ ਨੇ। ਤਾਂ ਇਸ ਤਰ੍ਹਾਂ ਦੀ ਇੱਕ ਗੇਮ ਸੀ, ਇਸ ਤਰ੍ਹਾਂ ਦੀ ਇਹ ਖੇਡ ਸੀਗੀ ਜਿਹੜੀ ਆਮ ਤੌਰ ਤੇ ਬੈਂਕ ਲੁੱਟਣ ਵਾਸਤੇ ਖੇਡੀ ਜਾਂਦੀ ਹੈ। ਕਿ ਡਕੈਤ ਆਇਆ ਕਰਦੇ ਸੀ ਕਿ ਘੋੜਿਆਂ ਤੇ ਉਹ ਸਮਾਂ ਲੱਗ ਗਿਆ, ਹੁਣ ਅੱਜ ਕੱਲ੍ਹ ਇਸ ਤਰ੍ਹਾਂ ਹੀ ਡਕੈਤ ਆਉਂਦੇ ਆ, ਸਾਨੂੰ ਸ਼ੌਕਤ ਦੇ ਨਾਲ ਬੈਂਕ ਲੁੱਟਦੇ ਆ, ਉਸ ਤੋਂ ਬਾਅਦ ਉਡਾਰੀ ਕਰ ਜਾਂਦੇ ਆ। ਤਾਂ ਸ਼ਾਇਦ ਇਸੇ ਕਰਕੇ ਹੀ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਤਾਂ ਕਿ ਇਹ ਬੀਬੀ ਉਡਾਰੀ ਨਾ ਫੜ ਸਕੇ, ਕਿਉਂਕਿ ਅੱਗੇ ਵਿਜੇ ਮਾਲੀਆ ਦੇ ਮਾਮਲੇ ਦੇ ਵਿੱਚ ਇਹਨਾਂ ਦੀ ਬਹੁਤ ਫਜ਼ੀਅਤ ਹੋਈ ਸੀ ਕੇਂਦਰ ਸਰਕਾਰ ਵਾਲਿਆਂ ਦੀ। ਤਾਂ ਹਵਾਈ ਅੱਡੇ ਤੇ ਇਹ ਲੁੱਕਆਊਟ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ CBI ਵੱਲੋਂ। ਇਹਦੇ ਵਿੱਚ ਹੁਣ ਪਤਾ ਨਹੀਂ ਕੀ ਲਿਖਿਆ ਗਿਆ, ਕਿਉਂਕਿ ਦੋ ਕਿਸਮ ਦਾ ਹੁੰਦਾ। ਆਪਾਂ ਵਿਜੇ ਮਾਲੀਆ ਦੇ ਮਾਮਲੇ 'ਚ ਕਦੇ ਨਹੀਂ ਭੁੱਲਾਂਗੇ, ਕਿਉਂਕਿ ਪਹਿਲਾਂ CBI ਨੇ ਗ੍ਰਿਫਤਾਰੀ ਬਾਰੇ ਲੁੱਕਆਊਟ ਨੋਟਿਸ ਜਾਰੀ ਕੀਤਾ, ਬਾਅਦ ਦੇ ਵਿੱਚ ਚੇਂਜ ਕਰ ਦਿੱਤਾ ਗਿਆ, ਇਹ ਅਲਰਟ ਬਣਾ ਦਿੱਤਾ ਗਿਆ ਉਸਨੂੰ ਕਿ ਜਿੱਥੇ ਦੇਸੇ ਅਲਰਟ ਕੀਤਾ ਜਾਵੇ, ਇਹਦੇ ਤੇ ਨਜ਼ਰ ਰੱਖੀ ਜਾਵੇ। ਤਾਂ ਹੁਣ ਪਤਾ ਨਹੀਂ ਹੈ ਨਜ਼ਰ ਰੱਖਣ ਵਾਲਾ ਅਲਰਟ ਆ ਜਾਂ ਫਿਰ ਗ੍ਰਿਫਤਾਰੀ ਵਾਲਾ, ਇਹ ਨਹੀਂ ਹਜੇ ਕਨਫਰਮ ਹੋਇਆ। ਪਰ ਲੁੱਕਆਊਟ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਗਿਆ ਚੰਦਾ ਕੋਛੜ, ਉਹਦੇ ਪਤੀ ਤੇ ਵੀਡੀਓਕਾਨ ਵਾਲੇ ਤੂਤ ਤੇ ਇਹਨਾਂ ਦੇ ਖਿਲਾਫ। ਹੁਣ ਦੇਖਦੇ ਹਾਂ ਕਿ ਬੀਬੀ ਇਸ ਮੁਲਕ ਦੇ ਵਿੱਚ ਹੀ ਮਿਲਦੀ ਆ ਜਾਂ ਫਿਰ ਕਿਸੇ ਹੋਰ ਮੁਲਕ ਤੋਂ ਲਾਈਵ ਹੋ ਕੇ ਤੇ ਸਿੱਧਾ ਇਹ ਹਾਲ ਦੱਸੂਗੀ ਕਿ ਭਾਈ ਮੇਰੇ ਨਾਲ ਤੇ ਯਾਤੀ ਕਰਤੀ, ਇਸ ਕਰਕੇ ਮੈਂ ਤੇ ਆ ਗਈ ਸਾਰਾ ਕੁਛ ਸੈਸ਼ਨ ਆ ਗਿਆ। ਬਿਲਕੁਲ, ਇਹ ਮਿੰਟੂ ਜੀ ਅਕਸਰ ਜਿਹੜੇ ਵੱਡੇ ਸਵਾਲ ਹੁੰਦੇ ਆ ਤੇ ਪਤਾ ਨਹੀਂ ਇਹ ਬਾਹਰ ਚਲੇ ਕਿੱਦਾਂ ਜਾਂਦੇ ਆ ਜਦੋਂ ਲੁੱਕਆਊਟ ਨੋਟਿਸ ਜਾਰੀ ਹੋ ਜਾਂਦੇ ਆ, ਜਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਲੈ ਵੀ ਆ ਜਾਣਾ ਹੁਣ ਨੰਬਰ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਨਜਾਇਜ਼ ਉਸਾਰੀਆਂ ਸੰਬੰਧੀ ਘਪਲੇ ਦੀ ਜਾਂਚ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਸਣੇ ਕਈ ਅਫਸਰ ਘੇਰੇ 'ਚ ਨੇ। ਦੇਖੋ ਇਹ ਮਾਮਲਾ ਜਿਹੜਾ ਉਹ ਲੁਧਿਆਣੇ ਦੇ ਨਾਲ ਜੁੜਿਆ। ਘਪਲੇ ਤੁਹਾਨੂੰ ਪਤਾ ਲੁਧਿਆਣੇ ਦੇ ਵਿੱਚੋਂ ਵੀ ਬੜੇ ਤਗੜੇ ਹੀ ਨਿਕਲੇ ਜੀ। ਸਿਟੀ ਸੈਂਟਰ ਘੁਟਾਲਾ ਹਾਲੇ ਤੱਕ ਵੈਸੇ ਸਾਫ਼ ਨਹੀਂ ਹੋਇਆ ਕਿ ਘੁਟਾਲਾ ਗੜਬੜ ਝਾਲਾ ਜਾਂ ਫਿਰ ਹੁਣ ਉਹਦੇ ਉੱਤੇ ਕੋਈ ਜਾਲਾ ਪਾ ਦਿੱਤਾ ਗਿਆ, ਅਜੇ ਤੱਕ ਸਾਫ਼ ਨਹੀਂ ਹੋਇਆ। ਖੈਰ ਇੱਕ
ਕਾਂਗਰਸ ਦੇ ਵਿੱਚ ਇੱਕ ਤਰ੍ਹਾਂ ਨਾਲ ਕਹੀਏ ਕਿ ਪਹਿਲਾ ਗ੍ਰਹਿਣ ਨਿਕਲ ਆਇਆ। ਹੁਣ ਕਾਂਗਰਸ ਵਾਲੇ ਹੌਲੀ ਹੌਲੀ ਫਾਰਮ ਚ ਆਉਣਗੇ, ਹੋ ਸਕਦਾ ਪਿਛਲਾ ਰਿਕਾਰਡ ਤੋੜ ਦੇਣ, ਕਿਉਂਕਿ ਯਾਦ ਕਰੋ 2002 ਵਾਲੀ ਉਹ ਸਰਕਾਰ ਕਾਂਗਰਸ ਦੀ ਜਿਹੜੀ ਬੜੇ ਵੱਡੇ ਦਾਅਵੇ ਕਰਕੇ ਆਈ ਸੀਗੀ, ਪਰ ਬਾਅਦ ਦੇ ਵਿੱਚ ਕੀ ਹੋਇਆ ਸੀਗਾ, ਲੁੱਕ ਘੁਟਾਲਾ, ਸਿੰਜਾਈ ਘੁਟਾਲਾ, ਜ਼ਮੀਨ ਘੁਟਾਲਾ, ਪਤਾ ਨਹੀਂ ਕਿਆ ਕਿਆ ਘੁਟਾਲਾ ਨਿਕਲ ਆਇਆ ਸੀ। ਤਾਂ ਅੱਜ ਤੱਕ ਉਹਨਾਂ ਘੁਟਾਲਿਆਂ ਦਾ ਕੀ ਬਣਿਆ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਘੁਟਾਲਾ ਜੀ। ਉਹ ਕਿੱਧਰ ਗਏ ਘੁਟਾਲੇ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਲੁੱਕ ਦੇ ਵਿੱਚ ਫਸ ਗਿਆ ਸੀਗਾ, ਸਿੰਜਾਈ ਘੁਟਾਲਾ ਬਹੁਤ ਵੱਡਾ ਬਣ ਗਿਆ ਸੀਗਾ, ਤਾਂ ਉਹਨਾਂ ਦਾ ਕੀ ਬਣਿਆ ਮੈਨੂੰ ਨਹੀਂ ਪਤਾ। ਖੈਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਚੀਜ਼ ਜਿਹੜੀ ਬੜੀ ਦਿਲਚਸਪ ਆ ਕਿ ਇਹ ਜਿਹੜੀ ਇਨਕੁਆਇਰੀ ਹੋਈ ਆ ਉਹ ਸਿੱਧੂ ਨੇ ਕਰਵਾਈ ਆ, ਨਵਜੋਤ ਸਿੱਧੂ ਨੇ ਖੁਦ ਇਨਕੁਆਇਰੀ ਕਰਾਈ ਆ, ਸਥਾਨਕ ਸਰਕਾਰਾਂ ਦੇ ਜਿਹੜੇ ਮੰਤਰੀ ਆ ਜੀ। ਤਾਂ ਇਸ ਇਨਕੁਆਇਰੀ ਦੇ ਵਿੱਚ ਇਹਨਾਂ ਦਾ ਇੱਕ ਮੰਤਰੀ ਕਰ ਗਿਆ। ਇਸ ਤੋਂ ਇਲਾਵਾ ਬੈਂਸ ਹੋਰਾਂ ਦਾ ਇੱਕ ਬਹੁਤ ਕਰੀਬੀ ਸਾਥੀ ਹੁੰਦਾ ਸੀਗਾ ਜਿਹੜਾ ਬਾਅਦ ਦੇ ਵਿੱਚ ਕਾਂਗਰਸ ਜੁਆਇਨ ਕਰ ਗਿਆ, ਉਹਦਾ ਨਾਂ ਵੀ ਆ ਰਿਹਾ। ਸੋ ਇੱਕ ਮੰਤਰੀ ਜਿਹੜਾ ਆਸ਼ੂ ਔਰ ਕੜਵਲ, ਇਹਨਾਂ ਦੋਨਾਂ ਦਾ ਨਾਂ ਆਉਣ ਤੋਂ ਇਲਾਵਾ 16-17 ਅਫਸਰ ਆ ਜਿਹੜੇ ਇਸ ਟੀਮ ਦੇ ਵਿੱਚ ਸ਼ਾਮਲ ਸਮਝੇ ਜਾਂਦੇ ਆ। ਤਾਂ ਇਹ ਜਿਹੜੀ ਪੜਤਾਲੀਆ ਰਿਪੋਰਟ ਆ ਉਹ ਚਲੇ ਗਈ ਆ ਹੁਣ। ਹਾਲਾਂਕਿ ਆਸ਼ੂ ਨੇ ਕਿਹਾ ਕਿ ਜੇ ਮੇਰੇ 'ਚ ਕੋਈ ਹੈ ਵਲਫੇਰ ਤੇ ਸਾਬਤ ਹੁੰਦਾ, ਮੈਂ ਪੜਤਾਲੀਆ ਰਿਪੋਰਟ ਭਰ ਕੇ ਕੁਛ ਨਹੀਂ ਕਹਿਣਾ, ਪਰ ਜੇ ਲੱਗਦਾ ਤਾਂ ਮੰਤਰੀ ਕਾਰਵਾਈ ਕਰ ਸਕਦਾ। ਉਹਨੇ ਸਿੱਧਾ ਨਿਪਟਾ ਦਿੱਤਾ, ਕਹਿੰਦਾ ਕਿ ਮੇਰਾ ਇਹਦੇ 'ਚ ਕੋਈ ਹੱਥ ਨਹੀਂ ਹੈ, ਕੋਈ ਲੱਲਾ ਕੱਖਾ ਨਹੀਂ ਹੈ, ਪਰ ਜੇ ਮੰਤਰੀ ਨੂੰ ਲੱਗਦਾ ਤੇ ਉਹ ਕਾਰਵਾਈ ਕਰੇ। ਉਧਰ ਨਵਜੋਤ ਸਿੱਧੂ ਕਹਿੰਦਾ ਮੰਤਰੀ ਹੋਵੇ ਜਾਂ ਸੰਤਰੀ ਹੋਵੇ, ਠੋਕੋ ਹੀ ਹੋਊਗੀ। ਉਹ ਤੁਹਾਨੂੰ ਪਤਾ ਹੀ ਹੈ ਕਿ ਨਵਜੋਤ ਸਿੱਧੂ ਦਾ ਆਪਣਾ ਅੰਦਾਜ਼ ਆ। ਤਾਂ ਇਹ ਮਾਮਲਾ ਕੀ ਸੀਗਾ, ਅਸਲ ਦੇ ਵਿੱਚ ਮਾਮਲਾ ਇਹ ਸੀਗਾ ਕਿ ਜਿੱਦਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਚੱਲਣ ਚੱਲਿਆ ਪੰਜਾਬ ਦੇ ਵਿੱਚ ਪੱਥਰਾਂ ਦੀਆਂ ਇਮਾਰਤਾਂ ਬਣਦੀਆਂ, ਬਹੁਤ ਸਾਰੀ ਸਾਡੀ ਕੀਮਤੀ ਜ਼ਮੀਨ ਜਿਹੜੀ ਆ ਉਹ ਪੱਥਰਾਂ ਦੇ ਢੇਰਾਂ ਥੱਲੇ ਦੱਬੀ ਜਾ ਰਹੀ ਹੈ। ਤਾਂ ਇਹ ਵੀ ਇਮਾਰਤ ਸਾਜ਼ੀ ਨਾਲ ਜੁੜਿਆ ਮਾਮਲਾ। ਇਹਦੇ ਵਿੱਚ ਪਹਿਲੀ ਗੱਲ ਤੇ ਕਿ ਜਿਹੜੀ ਲੈਂਡ ਯੂਜ਼ਿੰਗ ਹੁੰਦੀ ਹੈ, ਜੋ ਬਦਲੀ ਜਾਂਦੀ ਹੈ ਲੈਂਡ ਯੂਜ਼ਿੰਗ, ਉਹਦੇ ਵਿੱਚ ਵੀ ਗੜਬੜ ਹੈ। ਚੇਂਜ ਆਫ ਲੈਂਡ ਯੂਜ਼ ਉਹਨੂੰ ਕਹਿੰਦੇ, ਅੰਗਰੇਜ਼ੀ ਦਾ ਸ਼ਬਦ ਹੈ CLU। ਉਹਦੇ ਮਾਮਲੇ ਦੇ ਵਿੱਚ ਵੀ ਗੜਬੜੀ ਇਸ ਤਰ੍ਹਾਂ ਹੋਈ ਕਿ ਦੱਸਦੇ ਆ ਕਿ ਜਦੋਂ ਉਹ ਬਦਲਣੀ ਸੀਗੀ ਉਹਦੇ ਨਾਲ ਰਜਿਸਟਰੀ ਲਾਉਣੀ ਜ਼ਰੂਰੀ ਸੀਗੀ, ਤਾਂ ਰਜਿਸਟਰੀ ਨਹੀਂ ਲਾਈ ਗਈ, ਪਹਿਲਾਂ ਅਰਜ਼ੀ ਦਿੱਤੀ ਗਈ। ਤਾਂ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਕਿ ਗੜਬੜ ਆ ਤਾਂ ਫਿਰ ਬਾਅਦ ਦੇ ਵਿੱਚ ਪਹਿਲਾ ਪੰਨਾ ਪਾੜ ਕੇ ਰਜਿਸਟਰੀ ਲਾਈ ਗਈ, ਉਹ ਵੀ ਸਹੀ ਨਹੀਂ ਲੱਗੀ। ਫਿਰ ਦੂਜੀ ਚੀਜ਼ ਇਹ ਆ ਕਿ ਜਦੋਂ ਵੀ ਇਸ ਤਰ੍ਹਾਂ ਦੇ ਬਣਦੇ ਆ ਫਲੈਟ ਵਗੈਰਾ, ਇਮਾਰਤਾਂ ਵੀ ਹੁੰਦੀ ਆ, ਜਦੋਂ ਬਿਲਡਿੰਗਾਂ ਬਣਦੀਆਂ ਤਾਂ ਉਹਨਾਂ ਦੇ ਵਿੱਚ ਇੱਕ ਕੋਟਾ ਰੱਖਿਆ ਜਾਂਦਾ, ਉਹ ਹੁੰਦਾ ਮੇਰੇ ਖਿਆਲ ਦੇ ਨਾਲ ਉਹਨੂੰ ਕਹਿ ਦਿੰਦੇ ਇਕਨੋਮਿਕਲੀ ਵੀਕਰ ਸੈਕਸ਼ਨ। ਤਾਂ ਉਹਦੇ ਵਿੱਚ ਇੱਕ ਕੋਟਾ ਰੱਖਿਆ ਜਾਂਦਾ ਰਿਜ਼ਰਵ, ਜਿਹੜਾ ਕਿ ਨਹੀਂ ਰੱਖਿਆ ਗਿਆ। ਜੇ ਨਹੀਂ ਰੱਖਿਆ ਜਾਂਦਾ ਤਾਂ ਉਹਦੇ ਬਦਲੇ ਦੇ ਵਿੱਚ ਇੱਕ ਫੀਸ ਹੁੰਦੀ ਹੈ ਕਿ 10 ਲੱਖ ਰੁਪਈਆ ਦੀ ਬਣਦੀ ਸੀ। ਤਾਂ ਉਹ ਕੰਪਨੀ ਨੇ 25 ਲੱਖ ਰੁਪਈਆ ਜਮ੍ਹਾਂ ਕਰਾਉਣ ਦਾ ਦਾਅਵਾ ਕੀਤਾ। ਤਾਂ ਉਹ ਵੀ ਦੱਸਦੇ ਆ ਕਿ ਥੋੜੀ ਜਿਹੀ ਜ਼ਮੀਨ ਜਿਹੜੀ ਆ ਉਹ ਦਿੱਤੀ ਗਈ, ਉਹ ਰੇਟ ਘਟਾ ਕੇ ਦਿੱਤੀ ਗਈ, ਯਾਨੀ ਕੁੱਲ ਮਿਲਾ ਕੇ ਇਹ 50-55 ਲੱਖ ਦਾ ਗੜਬੜ ਚਾਲਾ ਇਸ ਤਰ੍ਹਾਂ ਕਰ ਦਿੱਤਾ। ਸੋ CLU ਦੇ ਮਾਮਲੇ 'ਚ ਵੀ ਗੜਬੜੀ, ਔਰ ਜੋ ਇੱਕ ਰਿਜ਼ਰਵ ਕੋਟਾ ਹੁੰਦਾ ਉਹਦੇ ਬਦਲੇ ਜਿਹੜੀ ਫੀਸ ਦੇਣੀ ਸੀ ਇਹਨਾਂ ਨੇ ਜ਼ਮੀਨ ਕਰ ਦਿੱਤੀ ਮੇਰੇ ਖਿਆਲ ਦੇ ਨਾਲ ਟਰਸਟ ਦੇ ਨਾਮ, ਤਾਂ ਉਹਦੇ ਵਿੱਚ ਵੀ ਗੜਬੜੀ ਹੈ ਨਿਗਮ ਦੇ ਨਾਮ। ਸੋ ਇਹ 2-3 ਚੀਜ਼ਾਂ ਸੀ ਜਿੱਥੇ ਆ ਕੇ ਹੇਰ ਫੇਰ ਦਾ ਸ਼ੱਕ ਹੋਇਆ। ਤਾਂ ਫਿਰ ਪੜਤਾਲ ਪਿਛਲੇ ਸਾਲ ਮੇਰੇ ਖਿਆਲ ਦੇ ਨਾਲ ਜੂਨ ਦੇ ਮਹੀਨੇ 'ਚ ਖੋਲੀ ਗਈ ਸੀ, ਕਿਉਂਕਿ ਇਹਨਾਂ ਵਿਭਾਗਾਂ ਦਾ ਜਿੱਦਾਂ ਸਥਾਨਕ ਸਰਕਾਰਾਂ ਦਾ ਇੱਕ ਵਿਭਾਗ ਆ, ਇਹਨਾਂ ਦੀ ਆਪਣੀ ਇੱਕ ਵਿਜੀਲੈਂਸ ਹੁੰਦੀ ਆ। ਉਹ ਵਿਜੀਲੈਂਸ ਜਿਹੜੀ ਉਹ ਇਨਕੁਆਇਰੀ ਕਰਦੀ ਹੈ। ਤਾਂ ਉਹਨਾਂ ਨੇ ਇਸ ਇਨਕੁਆਇਰੀ ਦੇ ਵਿੱਚ ਇਹ ਸਾਰੇ ਬੰਦੇ ਜਿਹੜੇ ਉਹ ਸ਼ੱਕੀ ਪਾਏ ਆ। ਹੁਣ ਅੱਗੇ ਕੀ ਕਾਰਵਾਈ ਹੁੰਦੀ ਆ ਉਹ ਆਪਾਂ ਨੂੰ ਪਤਾ ਨਹੀਂ ਹੈ, ਕਿਉਂਕਿ ਕਾਂਗਰਸ ਦਾ ਮਾਮਲਾ ਹੈ। ਜਿੱਦਾਂ ਆਪਾਂ ਅੱਗੇ ਪੁਲਿਸ ਵਾਲਿਆਂ ਦੇ ਮਾਮਲੇ 'ਚ ਦੇਖਿਆ ਤਾਂ ਓਦਾਂ ਵੀ ਵਾਪਰ ਸਕਦਾ ਕਿ ਜਦੋਂ ਆਪ ਦੀ ਬਦਨਾਮੀ ਹੋਵੇ ਤੇ ਫਿਰ ਗੱਲ ਠੱਪ ਕਰ ਦਿਓ, ਜੇ ਦੂਸਰੇ ਦੀ ਬਦਨਾਮੀ ਜੁੜੀ ਆ ਤੇ ਫਿਰ ਉਹਦੀ ਖੇ ਚੰਗੀ ਤਰ੍ਹਾਂ ਉਡਾ ਦਿਓ। ਇਹ ਫੰਡਾ ਜਿਹੜਾ, ਇਹ ਫਾਰਮੂਲਾ ਜਿਹੜਾ ਉਹ ਸਾਰੀਆਂ ਸਰਕਾਰਾਂ ਲੈ ਕੇ ਚੱਲਦੀਆਂ। ਤਾਂ ਦੇਖਣਾ ਹੋਏਗਾ ਕਿ ਨਵਜੋਤ ਸਿੱਧੂ ਠੋਕੋ ਕਰਦਾ ਜਾਂ ਰੋਕੋ ਕਰਦਾ, ਕਿਉਂਕਿ ਕਈ ਵਾਰ ਰੋਕੋ ਵੀ ਹੋ ਜਾਂਦਾ ਮਾਮਲਾ, ਕਿ ਮਾਮਲਾ ਰੋਕ ਦਿਓ। ਪਰ ਨਵਜੋਤ ਸਿੱਧੂ ਕਹਿੰਦੇ ਰਿਹਾ ਕਿ ਠੋਕੋ ਕਰਾਂਗੇ। ਐਸੇ ਨਵਜੋਤ ਸਿੱਧੂ ਜਿਸ ਤਰ੍ਹਾਂ ਕੇਬਲ ਮਾਫੀਆ ਦੇ ਪਿੱਛੇ ਪਿਆ ਸੀਗਾ, ਦੱਸਦਾ ਸੀਗਾ ਕਿ ਇੰਨੇ 1000 ਕਰੋੜ ਰੁਪਈਆ ਲੈਣਾ ਫਲਾਣੇ ਕੇਬਲ ਵਾਲਿਆਂ ਤੋਂ, ਉਹ ਤੇ ਅੱਜ ਕੱਲ੍ਹ ਠੋਕੋ ਨਹੀਂ ਕਰਦਾ। ਇਹਦੇ 'ਚ ਦੇਖਦੇ ਆ ਕਿ ਠੋਕੋ ਕਿੰਨੀ ਕੁ ਕਰੂਗਾ। ਜੀ ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਬਾਦਲ ਨੇ ਕਿਹਾ ਕਹਿੰਦੇ ਗੋਲੀ ਕਾਂਡ ਲਈ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਕਿਵੇਂ ਠਹਿਰਾਇਆ ਜਾ ਸਕਦਾ, ਉੱਦਾਂ ਹੀ ਜਿੱਦਾਂ ਰੇਲ ਹਾਦਸਿਆਂ ਲਈ ਰੇਲ ਮੰਤਰੀ ਨੂੰ। ਬਿਲਕੁਲ ਸਹੀ ਗੱਲ ਹੈ ਇਹਨਾਂ ਦੀ ਕਿ ਮੁੱਖ ਮੰਤਰੀ ਇਹਨਾਂ ਜ਼ਿੰਮੇਵਾਰੀਆਂ ਵਾਸਤੇ ਥੋੜ੍ਹੀ ਹੁੰਦਾ। ਮੁੱਖ ਮੰਤਰੀ ਤੇ ਥੁੱਕ ਲਾ ਕੇ ਨੋਟ ਗਿਣਨ ਵਾਲਾ ਹੀ ਹੁੰਦਾ, ਮਹੀਨੇ ਬਾਅਦ ਤਨਖਾਹ ਆਈ ਤੇ ਨੋਟ ਗਿਣ ਲਏ ਬਸ। ਇਸੇ ਕੰਮ ਲਈ ਰੱਖਿਆ ਹੁੰਦਾ ਮੁੱਖ ਮੰਤਰੀ ਦੀ ਕਾਹਦੀ ਜ਼ਿੰਮੇਵਾਰੀ ਆ।
ਕਿ ਬੇਰੁਜ਼ਗਾਰੀ ਵੱਧ ਗਈ, ਉਹਦੀ ਵੀ ਜ਼ਿੰਮੇਵਾਰੀ ਨਹੀਂ ਹੈ ਤੁਹਾਡੀ। ਕਰਜ਼ਾ ਕਿੰਨਾ ਚੜਿਆ ਪੰਜਾਬ ਤੇ, ਉਹਦੀ ਵੀ ਕੋਈ ਜ਼ਿੰਮੇਵਾਰੀ ਨਹੀਂ। ਪਾਣੀ ਕਿੱਦਾਂ ਲੁੱਟੇ ਗਏ, ਪਾਣੀ ਕਿੱਦਾਂ ਖਿੱਚੇ ਗਏ, ਉਹਦੀ ਵੀ ਕੋਈ ਜ਼ਿੰਮੇਵਾਰੀ ਨਹੀਂ। ਜ਼ਿੰਮੇਵਾਰੀ ਹੈ ਕਾਹਦੀ ਹੈ ਇੱਥੇ? ਦਰਿਆ ਸਾਡੇ ਪਲੀਤ ਹੋ ਗਏ ਆ, ਹਵਾ ਸਾਡੀ ਜ਼ਹਿਰੀ ਹੋ ਗਈ ਆ, ਖੁਰਾਕਾਂ ਸਾਡੀਆਂ ਜਿਹੜੀਆਂ ਉਹ ਬਿਮਾਰੀਆਂ ਦਾ ਘਰ ਬਣ ਕੇ ਰਹਿ ਗਈਆਂ। ਜ਼ਿੰਮੇਵਾਰੀ ਹੈ ਕਾਹਦੀ ਆ ਇਹਨਾਂ ਦੀ? ਕਾਸੇ ਦੀ ਜ਼ਿੰਮੇਵਾਰੀ? ਬੰਦੇ ਮਾਰ ਦਿੱਤੇ ਜਾਂਦੇ ਆ, ਸਾਡੇ ਮੁੰਡੇ ਨਿਰਦੋਸ਼ ਮਾਰ ਦਿੱਤੇ ਜਾਂਦੇ ਆ, ਮੁੱਖ ਮੰਤਰੀ ਦੀ ਕੋਈ ਜ਼ਿੰਮੇਵਾਰੀ ਨਹੀਂ। ਜ਼ਿੰਮੇਵਾਰੀ ਹੈ ਕਿਹਦੀ ਆ? ਉਹ ਦੱਸ ਦੇਣ, ਉਹਦੇ ਕੋਲ ਜਾ ਕੇ ਆਪਾਂ ਗੱਲਬਾਤ ਕਰ ਸਕਦੇ ਹਾਂ, ਉਹਦਾ ਮਿੰਟਰਲਾ ਕਰ ਸਕਦੇ, ਭਾਈ ਤੂੰ ਜ਼ਿੰਮੇਵਾਰੀ ਹੋਣਾ। ਜੇ ਪੰਜਾਬ ਦਾ ਚੀਫ ਮਿਨਿਸਟਰ ਜ਼ਿੰਮੇਵਾਰੀ ਨਹੀਂ ਰੱਖਦਾ ਤਾਂ ਫਿਰ ਕਿਹਦੀ ਜ਼ਿੰਮੇਵਾਰੀ ਹੋਏਗੀ? ਖੈਰ, ਇਹਨਾਂ ਨੇ ਆਪਣਾ ਤਰਕਸ਼ ਜਿਹੜਾ ਉਹ ਖੋਲਿਆ ਹੋਇਆ ਅੱਜ ਕੱਲ੍ਹ, ਉਹਦੇ ਵਿੱਚ ਉਹ ਵੱਖ-ਵੱਖ ਤੀਰ ਜਿਹੜੇ ਕੱਢੀ ਜਾਂਦੇ। ਜਿੱਦਾਂ ਕੱਲ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਕਰ ਦਿੱਤੀ ਸੀ, ਯਾਨੀ ਇਤਿਹਾਸ ਦੁਹਰਾਇਆ ਸੀਗਾ 2007 ਵਾਲਾ। ਖੈਰ, ਹੁਣ ਇਸ ਮਾਮਲੇ ਦੇ ਵਿੱਚ ਅੱਜ ਇਹਨਾਂ ਨੇ ਜਿਹੜੀ ਗੱਲ ਕਹੀ ਹੈ, ਕਹਿੰਦੇ ਆ ਕਿ ਦੇਖੋ ਜਿੱਦਾਂ ਪੁਲਵਾਮਾ ਦਾ ਅਟੈਕ ਹੋਇਆ, ਕੀ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਜਾਂ ਡਿਫੈਂਸ ਮਿਨਿਸਟਰ ਨੂੰ ਇਹਦੇ ਲਈ ਜ਼ਿੰਮੇਵਾਰ ਮੰਨ ਸਕਦੇ ਹੋ? ਏਦਾਂ ਹੀ ਆ, ਕਹਿੰਦੇ ਜੇ ਕਿ ਕਿਸੇ ਰਾਜ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਗੋਲੀकांड ਵਾਪਰ ਜਾ ਸਕਦਾ ਤਾਂ ਫਿਰ ਤੁਸੀਂ ਚੀਫ ਮਿਨਿਸਟਰ ਨੂੰ ਕਿੱਦਾਂ ਜ਼ਿੰਮੇਵਾਰ ਠਹਿਰਾ ਸਕਦੇ ਹੋ? ਉਹਨਾਂ ਨੇ ਉਦਾਹਰਨ ਜਿਹੜੀ ਆ ਉਹ ਬਾ ਕਮਾਲ ਚੁਣੀ ਆ ਪੁਲਵਾਮਾ ਵਾਲੇ ਮਾਮਲੇ। ਖੈਰ, ਨਾਲ ਇੱਕ ਉਦਾਹਰਨ ਹੋਰ ਵੀ ਦਿੱਤੀ ਆ, ਇੱਕ ਹੋਰ ਵੀ ਨਜ਼ੀਰ ਪੇਸ਼ ਕੀਤੀ ਆ। ਕਹਿੰਦੇ ਆ ਕਿ ਦੇਖੋ, ਜਦੋਂ ਕੈਪਟਨ ਅਮਰਿੰਦਰ ਸਿੰਘ ਪਹਿਲੀ ਟਰਮ ਦੇ ਵਿੱਚ ਚੀਫ ਮਿਨਿਸਟਰ ਬਣਿਆ ਸੀਗਾ ਤਾਂ ਉਸ ਸਮੇਂ ਟਰਾਈਡੈਂਟ ਕਲੈਸ਼ ਹੋਇਆ ਸੀਗਾ, ਜਿਹਦੇ ਵਿੱਚ 2 ਕਿਸਾਨ ਮਰ ਗਏ। ਇਹਦਾ ਮਤਲਬ ਹੈ ਕਿ ਫਿਰ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਵੀ ਦੋਸ਼ੀ ਸੀ, ਉਹਦੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਉਹਨਾਂ ਨੇ ਦੂਜੀ ਜਿਹੜੀ ਆ ਕੱਚ ਚ ਮੁੰਗਲੀ ਕੱਢੀ ਆ। ਖੈਰ, ਇਸ ਮਾਮਲੇ ਦੇ ਵਿੱਚ ਦੇਖੋ, ਮੈਂ ਸਮਝਦਾ ਕਿ ਜੇ ਉਸ ਸਮੇਂ, ਕਿਉਂਕਿ ਮੈਨੂੰ ਉਸ ਮਾਮਲੇ ਦਾ ਪੂਰਾ ਪਤਾ ਨਹੀਂ ਹੈ, ਜੇ ਉਸ ਮਾਮਲੇ ਦੇ ਵਿੱਚ ਕੋਈ ਐਸੀ ਹੈ, ਕੋਈ ਤਥਾਤਮਕ ਰਿਪੋਰਟ ਹੈ ਜਿਹਦੇ ਵਿੱਚ ਅਫਸਰਾਂ ਨੇ ਲਾਪਰਵਾਹੀ ਕੀਤੀ ਆ ਜਾਂ ਕੋਈ ਸਾਜ਼ਿਸ਼ਨ ਇਸ ਤਰ੍ਹਾਂ ਗੋਲੀ ਚਲਾਉਂਦਾ, ਤਾਂ ਫਿਰ ਉਹਦੇ ਵਿੱਚ ਸਾਰੇ ਜ਼ਿੰਮੇਵਾਰ ਆ, ਮੁੱਖ ਮੰਤਰੀ ਵੀ ਆ ਜਾਂਦਾ। ਤਾਂ ਉਸ ਸਮੇਂ ਦੀਆਂ ਸਥਿਤੀਆਂ ਕੀ ਹੈ ਪਤਾ ਨਹੀਂ ਹੈ, ਪਰ ਅੱਜ ਦੀਆਂ ਸਥਿਤੀਆਂ ਇਹ ਅਲੱਗ ਨੇ। ਅਲੱਗ ਇਸ ਕਰਕੇ ਨਹੀਂ ਕਿਉਂਕਿ ਇਹਦੇ ਵਿੱਚ ਜੇ ਤੁਸੀਂ ਚੀਫ ਮਿਨਿਸਟਰ ਹੁੰਦੇ ਆ, ਆਪਣੀ ਪੁਲਿਸ ਹੀ ਨਹੀਂ ਲੱਭ ਸਕੇ ਤਾਂ ਕਿਤੇ ਨਾ ਕਿਤੇ ਮਾਜ਼ਰਾ ਜਿਹੜਾ ਉਹ ਤੁਹਾਡੇ ਉਲਟ ਆ ਕਿ ਤੁਸੀਂ ਚੀਫ ਮਿਨਿਸਟਰ ਹੋ ਕੇ ਆਪਣੀ ਪੁਲਿਸ ਦੇ ਵਿੱਚੋਂ ਦੋਸ਼ੀ ਨਹੀਂ ਲੱਭ ਸਕੇ। ਔਰ ਹੁਣ ਉਹੀ ਪੁਲਿਸ ਤੱਥ ਲੱਭ ਰਹੀ ਆ ਕਿ ਜਿਪਸੀ ਤੇ ਗੋਲੀਆਂ ਆਪ ਚਲਾਈਆਂ ਗਈਆਂ। ਬਾਈਬਲ ਦੇ ਵਿੱਚ ਉੱਥੇ ਮੈਜਿਸਟ੍ਰੇਟ ਹੀ ਨਹੀਂ ਸੀ ਮੌਕੇ ਤੇ, ਕਿਹਨੇ ਹੁਕਮ ਦਿੱਤੇ ਆ, ਇਹ ਅੱਜ ਤੱਕ ਰਾਜ ਆ। ਤੇ ਜੇ ਤੁਸੀਂ ਇਹ ਰਾਜ ਖੋਲ੍ਹੇ ਹੁੰਦੇ ਤੇ ਆਪੇ ਲੋਕ ਕਹਿੰਦੇ ਕਿ ਹਾਂ ਭਾਈ ਤੁਸੀਂ ਆਪਦੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾਈ ਆ। ਪਰ ਜਦੋਂ ਤੁਸੀਂ ਦੋਸ਼ੀ ਲੱਭਣ ਦੀ ਥਾਂ ਤੇ ਆਪਣੀ ਅਰਧਸ਼ਕਤੀ ਪੁਲਿਸ ਨੂੰ ਪਛਾਤੀ ਬਣਾਉਣ ਦੀ ਥਾਂ ਤੇ ਤੁਸੀਂ ਪਰਦਾਪੋਸ਼ੀ ਕਰਦੇ ਰਹੇ ਤਾਂ ਜ਼ਿੰਮੇਵਾਰੀ ਜਿਹੜੀ ਆ ਤੁਹਾਡੀ ਬਣੇਗੀ, ਕਿਉਂਕਿ ਉਸ ਸਮੇਂ ਤੁਸੀਂ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ। ਖੈਰ, ਇਹਨਾਂ ਚੀਜ਼ਾਂ ਨੂੰ ਜੋੜਿਆ ਜਾ ਰਿਹਾ, ਭਾਵਨਾਤਮਕ ਪੱਤੇ ਖੇਡੇ ਜਾ ਰਹੇ ਆ, ਸਿਆਸੀ ਪੱਤੇ ਖੇਡੇ ਜਾ ਰਹੇ ਆ। ਜਾਨੀ ਪ੍ਰਕਾਸ਼ ਸਿੰਘ ਬਾਦਲ ਹੋਰੀ ਹਰੇਕ ਹਰਬਾ ਜਿਹੜਾ ਵਰਤ ਰਿਹਾ, ਸ਼ਾਇਦ ਇਸੇ ਕਰਕੇ ਕਿਉਂਕਿ ਲੱਗਦਾ ਇਉਂ ਆ ਕਿ ਉਹਨਾਂ ਨੂੰ ਆਪਣੇ ਗੁੱਟ ਤੇ ਉਹ ਜਿਹੜੀ SIT ਆ ਦੀ ਹੱਥਕੜੀ ਆ ਕੋਈ ਬਹੁਤ ਹੀ ਦੂਰ ਨਹੀਂ ਜਾਪਦੀ। ਸ਼ਾਇਦ ਇਸੇ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁਣ ਕਰ ਰਹੇ ਆ। ਖੈਰ, ਦੇਖਦੇ ਆ ਕੀ ਬਣਦਾ, ਪਰ ਮਹੱਤਵਪੂਰਨ ਪੜਾਅ ਤੇ ਪਹੁੰਚੀ SIT। ਅੱਗੇ ਕੁਝ ਵੀ ਹੋ ਸਕਦਾ, ਪਰ ਜਿਸ ਤਰੀਕੇ ਨਾਲ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਇਹ ਚੀਜ਼ਾਂ ਕਹੀਆਂ ਨੇ, ਉਹ ਇਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ ਉਹ ਹੁਣ ਪੁਲਿਸ ਵਾਲਿਆਂ ਨੂੰ ਆਪਣੇ ਹਾਲ ਤੇ ਛੱਡ ਕੇ, ਜਿੱਦਾਂ ਉਹਨਾਂ ਦੇ ਇੱਥੇ ਹਿੱਤੇ ਕੁਛ ਹੈਗੇ ਸੀਗੇ ਸ਼ੈਣੀ ਵਰਗੇ, ਉਹਨਾਂ ਨੂੰ ਛੱਡ ਕੇ ਆਪਣੇ ਆਪ ਨੂੰ ਬਚਾਉਣ ਦੀ ਕੁਵਤ ਚ ਲੱਗ ਗਏ ਆ ਕਿ ਇਹ ਅਫਸਰ ਜਿਹੜੇ ਆ ਉਹ ਹੁਣ ਆਪਣੀਆਂ ਕੀਤੀਆਂ ਆਪੇ ਪਾਉਣ, ਤਾਂ ਅਸੀਂ ਆਪਣੇ ਆਪ ਨੂੰ ਬਚਾ ਲਈਏ। ਘੱਟੋ ਘੱਟ ਅਸੀਂ ਆਪਣੇ ਕਾਡਰ ਦੇ ਸਾਹਮਣੇ, ਅਸੀਂ ਆਪਣੇ ਜਿਹੜੇ ਵਰਕਰ ਆ ਉਹਨਾਂ ਦੇ ਸਾਹਮਣੇ ਕਹੀਏ ਕਿ ਭਾਈ ਹਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਸਾਡੇ ਨਾਲ ਧੱਕਾ ਹੋ ਰਿਹਾ। ਜੀ। ਅਤੇ ਕੀ ਲੱਗਦਾ ਮਿੰਟੂ ਜੀ ਵੀ ਸੈਣੀ ਹੁਣੀ ਕਿਹੜੇ ਪਾਸੇ ਦਾ ਜਿਹੜਾ ਆ ਉਹ ਪਲੜਾ ਫੜ ਸਕਦੇ ਆ? ਕੀ ਉਸ ਦੇ ਵਿੱਚ SIT ਨੂੰ ਸਾਹਮਣੇ ਪਹਿਲੀ ਤੇ ਗੱਲ ਉਹ ਪੇਸ਼ ਹੋਣਗੇ ਜਾਂ ਕਿੱਦਾਂ? ਸਭ ਤੋਂ ਪਹਿਲਾਂ ਤਾਂ ਸਵਾਲ ਇਹੋ ਹੀ ਬਣੂਗਾ ਨਾ ਕਿ ਕੀ ਉਹ ਪੇਸ਼ ਹੁੰਦਾ, ਕਿਉਂਕਿ ਦੇਖੋ ਇਹੋ ਜਿਹੇ ਬੰਦਿਆਂ ਨੂੰ ਸਟੇਟ ਡਿਫੈਂਡ ਕਰਦਾ, ਕਈ ਵਾਰ ਸੈਂਟਰ ਵੀ ਡਿਫੈਂਡ ਕਰਨਾ ਆ ਜਾਂਦਾ। ਤਾਂ ਇਹ ਦੇਖਣਾ ਹੋਏਗਾ ਕਿ ਕੀ ਐਸੀ ਕੋਈ ਗੱਲ ਬਣਦੀ ਆ, ਕਿਉਂਕਿ ਇਹੋ ਜਿਹੇ ਬੰਦਿਆਂ ਕੋਲ ਬਹੁਤ ਰਾਜ ਹੁੰਦੇ ਆ ਜਿਹੜੇ ਸਟੇਟ ਦੇ ਟੂਲ ਬਣ ਕੇ ਕੰਮ ਕਰ ਚੁੱਕੇ ਆ। ਉਹ ਸਟੇਟ ਦੇ ਸੰਦ ਬਣ ਕੇ ਜਿਸ ਤਰ੍ਹਾਂ ਦਾ ਕੰਮ ਕਰਕੇ ਗਏ ਆ। CBI ਦੀ ਇਹਦੇ ਖਿਲਾਫ ਇਨਕੁਆਰੀ ਆ, ਤੁਹਾਨੂੰ ਪਤਾ CBI ਦਾ ਕੇਸ ਚੱਲਦਾ, 2 ਬੰਦੇ ਚੁੱਕੇ ਗਏ ਸੀਗੇ ਹਾਈ ਕੋਰਟ ਦੀ ਪਾਰਕਿੰਗ ਚੋਂ। ਉਹ ਬੀਬੀ ਜਿਹੜੀ ਆ ਪਿਛਲੇ ਸਾਲ ਮਰੀ ਆ ਮੇਰੇ ਖਿਆਲ ਦੇ ਨਾਲ 90 ਸਾਲਾਂ ਦੇ ਨੇੜੇ ਟੁੱਕ ਕੇ, ਉਹ ਇਨਸਾਫ ਮੰਗਦੀ ਚਲੇ ਗਈ ਆ। ਉਹ ਇਨਸਾਫ ਕਿਉਂ ਨਹੀਂ ਮਿਲਿਆ? ਉਹਦਾ ਕਾਰਨ ਇਹੋ ਹੀ ਸੀਗਾ ਕਿ ਕਿਤੇ ਨਾ ਕਿਤੇ ਉਹ ਇਨਸਾਫ ਦੇਣ ਦੇ ਵਿੱਚ ਏੜਿਕਾ ਜਿਹੜਾ
ਉਹ ਉਹੀ ਲੋਕ ਉਡਾ ਰਹੇ ਸੀਗੇ ਜਿਨ੍ਹਾਂ ਦੇ ਸਿਰ ਤੇ ਇਨਸਾਫ ਦੇਣ ਦੀ ਜ਼ਿੰਮੇਵਾਰੀ ਆ। ਤਾਂ ਇੱਕ ਇਹ ਮਾਜਰਾ ਜਿਹੜਾ ਉਹ ਬਹੁਤ ਮੈਟਰ ਕਰਦਾ ਹੈ ਕਿ ਕੀ ਇਹਨੂੰ ਡਿਫੈਂਡ ਕੀਤਾ ਜਾਂਦਾ ਕਿਸੇ ਤਰੀਕੇ ਨਾਲ, ਸਿੱਧੇ ਢੰਗ ਨਾਲ ਜਾਂ ਸਿੱਧੇ ਢੰਗ ਨਾਲ, ਇਹ ਵੇਖਣਾ ਦਿਲਚਸਪ ਹੋਊਗਾ। ਜੇ ਉਹ ਆਉਂਦਾ ਤਾਂ ਫਿਰ ਤੇ ਭਾਈ ਉਹਦੇ ਕੋਲ ਬਹੁਤ ਪੱਤੇ ਆ, ਬਹੁਤ ਪੱਤੇ, ਕੋਈ ਵੀ ਪੱਤਾ ਉਹ ਖੇਡ ਸਕਦਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਟੈਸਟਿੰਗ ਨੂੰ ਲੈ ਕੇ ਵਿਭਾਗ ਅਤੇ ਅਧਿਆਪਕ ਹੋਏ ਆਮੋ ਸਾਹਮਣੇ। ਇਹ ਸਾਰਾ ਦਿਨ ਹੀ ਅੱਜ ਕੰਮ ਚੱਲਦਾ ਰਿਹਾ ਕਿਉਂਕਿ ਅਧਿਆਪਕਾਂ ਵੱਲੋਂ ਜਿਹੜੀ ਇੱਕ ਟੈਸਟਿੰਗ ਪ੍ਰੀਖਿਆ ਦੇ ਬਰੋਬਰ ਦੀ ਇੱਕ ਵਿਵਾਦਤ ਮੁਲਾਂਕਣ ਪ੍ਰਣਾਲੀ ਸ਼ੁਰੂ ਕੀਤੀ ਗਈ, ਪੜ੍ਹੋ ਪੰਜਾਬ ਸਕੀਮ ਤਹਿਤ, ਉਹਦਾ ਵਿਰੋਧ ਕੀਤਾ ਗਿਆ। ਔਰ ਇੱਥੇ ਸਾਡੇ ਲਾਗੇ ਪਿੰਡ ਆ, ਮੇਰੇ ਪਿੰਡ ਤੋਂ 5-7 ਕਿਲੋਮੀਟਰ ਦੂਰ ਆ ਬੁਰਜ ਸਿੱਧਵਾਂ, ਉਹਦੇ ਵਿੱਚ ਅੱਜ ਬਹੁਤ ਰੌਲਾ ਪਿਆ। ਉੱਥੇ ਸਕੂਲ ਦੇ ਵਿੱਚ ਇਸੇ ਤਰ੍ਹਾਂ ਟੈਸਟਿੰਗ ਟੀਮ ਆਈ ਸੀਗੀ, ਉਹਦੀ ਵਿਰੋਧਤਾ ਕਰਦੇ ਪਏ ਸੀ ਅਧਿਆਪਕ। ਇਸੇ ਦਰਮਿਆਨ ਦੋਸ਼ ਇਹ ਲੱਗਿਆ ਕਿ ਡੀਓ ਨੇ ਥੱਪੜ ਮਾਰ ਦਿੱਤਾ ਇੱਕ ਅਧਿਆਪਕ ਤੇ। ਸੋ ਵੀਡੀਓ ਬਹੁਤ ਵਾਇਰਲ ਹੋਈ ਹੈ, ਤੁਸੀਂ ਵੀ ਵੇਖੀ ਹੋਣੀ ਆ। ਬਹੁਤ ਰੌਲਾ ਪਿਆ। ਇੱਕ ਸਕੂਲ ਦੇ ਵਿੱਚ ਅਧਿਆਪਕ ਇੱਕ ਬੇਹੋਸ਼ ਹੋ ਗਿਆ। ਫਿਰ ਇੱਕ ਵੀਡੀਓ ਦੇ ਵਿੱਚ ਬੱਚੇ ਜਿਹੜੇ ਮਾਸੂਮ ਬੱਚੇ ਆ, ਜਿਹੜੇ ਮਾਸੂਮੀਅਤ ਨਾਲ ਲਬਰੇਜ਼ ਬੱਚੇ, ਜਿਹੜੇ ਉਹ ਡਰੇ ਹੋਏ ਸਹਿਮੇ ਹੋਏ ਮਹਿਸੂਸ ਹੋ ਰਹੇ ਕਿਉਂਕਿ ਇਹਨਾਂ ਨੇ ਅਧਿਆਪਕਾਂ ਦੇ ਵਿਰੋਧ ਤੋਂ ਡਰਦਿਆਂ ਸਕੂਲਾਂ ਦੇ ਵਿੱਚ ਪੰਜਾਬ ਪੁਲਿਸ ਤੈਨਾਤ ਕਰ ਦਿੱਤੀ ਸੀ। ਇਹ ਹੁਣ ਤੁਸੀਂ ਦੇਖੋ ਕਿ ਸਕੂਲਾਂ 'ਚ ਬੱਚੇ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ, ਜੋ ਅਧਿਆਪਕ ਆ ਵੇਲੇ ਸਿਰ ਉਹਨਾਂ ਨੂੰ ਸੈਲਰੀਆਂ ਨਹੀਂ ਮਿਲਦੀਆਂ, ਪਰ ਉੱਥੇ ਪੰਜਾਬ ਪੁਲਿਸ ਹੈ ਜਿਹੜੀ ਤੈਨਾਤ ਕਰ ਦਿੱਤੀ ਜਾਂਦੀ। ਇੱਕ ਵਿਵਾਦਤ ਪ੍ਰਣਾਲੀ ਆ ਜਿਹਦਾ ਵਿਰੋਧ ਹੋਇਆ, ਪਰ ਇਹ ਕਈ ਥਾਵਾਂ ਤੇ, ਪੰਜਾਬ ਦੀਆਂ ਕਈ ਥਾਵਾਂ ਤੇ ਦਰਜਨਾਂ ਰਿਪੋਰਟਾਂ ਨੇ, ਦਰਜਨਾਂ ਮੀਡੀਆ ਰਿਪੋਰਟਾਂ ਨੇ, ਪਤਾ ਨਹੀਂ ਐਗਜ਼ੈਕਟ ਕਿੰਨੀਆਂ ਜਗ੍ਹਾ ਤੇ ਇਹ ਸਭ ਵਿਰੋਧ ਹੋਇਆ, ਪਰ ਦਰਜਨਾਂ ਮੀਡੀਆ ਰਿਪੋਰਟਾਂ ਜਿਹੜੀਆਂ ਉਹ ਨਸ਼ਰ ਹੋਈਆਂ ਪਈਆਂ ਕਿ ਫਲਾਂ ਥਾਂ ਤੇ ਵਿਰੋਧ ਹੋਇਆ, ਟਮਕਾਂ ਥਾਂ ਤੇ ਵਿਰੋਧ ਹੋਇਆ। ਖੈਰ ਇਹਨਾਂ ਮਾਮਲਿਆਂ ਦੇ ਵਿੱਚ ਦੇਖੋ ਪੱਖ ਜਿਹੜੇ ਦੋ ਧਾਰੀ ਹੁੰਦੇ ਆ, ਦੋ ਤਰ੍ਹਾਂ ਦੇ ਹੁੰਦੇ। ਜੇ ਉਹਨਾਂ ਦਾ ਸੁਣੋਗੇ ਉਹ ਵਜਨਦਾਰ ਲੱਗੂਗਾ, ਜੇ ਉਹਨਾਂ ਦਾ ਸੁਣੋਗੇ ਤਾਂ ਉਹ ਵਜਨਦਾਰ ਲੱਗੂਗਾ। ਪਰ ਜੇ ਓਵਰਆਲ ਦੇਖੀਏ ਆਪਾਂ ਇਸ ਚੀਜ਼ ਦਾ, ਤੇ ਬਹੁਤ ਮੈਂ ਕਹੂੰਗਾ ਕਿ ਮਾੜਾ ਪ੍ਰਭਾਵ ਪੈ ਰਿਹਾ ਸਾਡੇ ਸਿੱਖਿਆ ਤੰਤਰ ਤੇ। ਜੋ ਮਾਹੌਲ ਬਣ ਰਿਹਾ ਸਿੱਧੇ ਤੌਰ ਤੇ ਕ੍ਰਿਸ਼ਨ ਕੁਮਾਰ ਦੇ ਨਾਲ ਅਧਿਆਪਕ ਜਥੇਬੰਦੀਆਂ ਦਾ ਟਕਰਾਓ ਚੱਲਦਾ ਪਿਆ। ਇੱਕ ਟਕਰਾਓ ਸਰਕਾਰ ਦੇ ਨਾਲ, ਇੱਕ ਕ੍ਰਿਸ਼ਨ ਕੁਮਾਰ ਦੇ ਨਾਲ। ਇਹ ਜਿਹੜਾ ਤਿੰਨ ਧਿਰੀ ਟਕਰਾਓ ਜਿਹਾ ਬਣਿਆ, ਇਹਦੇ ਵਿੱਚ ਮਾਤੜ ਬੱਚੇ ਜਿਹੜੇ ਉਹ ਰਗੜੇ ਜਾ ਰਹੇ। ਹਾਲਾਂਕਿ ਕੁਛ ਮਾਮਲਿਆਂ ਦੇ ਵਿੱਚ ਉਹ ਗਲਤ ਹੋ ਸਕਦੇ, ਕੁਛ ਮਾਮਲਿਆਂ ਦੇ ਵਿੱਚ ਉਹ ਗਲਤ ਹੋ ਸਕਦੇ, ਕੁਛ ਮਾਮਲਿਆਂ 'ਚ ਅਕਸਰ ਵੱਡਾ ਗਲਤ ਹੋ ਸਕਦਾ। ਉਹ ਇੱਕ ਵੱਖਰੀ ਬਹਿਸ ਆ, ਵੱਖਰੀ ਬਹਿਸ ਆ। ਪਰ ਇਸ ਮਾਮਲੇ ਨੂੰ, ਇਸ ਨੁਕਤੇ ਨੂੰ ਨਜਿੱਠਣ ਦੀ ਥਾਂ ਤੇ ਜਿਸ ਤਰ੍ਹਾਂ ਇਹ ਰੇੜਕਾ ਵਧਾਇਆ ਜਾ ਰਿਹਾ, ਤਾਂ ਮੇਰੇ ਖਿਆਲ ਦੇ ਨਾਲ ਜਿਹੜੀ ਬਦਹਾਲ ਸਿੱਖਿਆ ਪ੍ਰਣਾਲੀ ਆ ਸਾਡੀ, ਉਹ ਤੇ ਹੋਰ ਕੰਗਾਲ ਕਰਨ ਵਾਲੇ ਪਾਸੇ ਨੂੰ ਹੀ ਤੁਰੇ ਜਾਂਦੇ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਬਜਟ ਸੈਸ਼ਨ ਦੇ ਵਿੱਚੋਂ ਕਹਿੰਦੇ ਵਿਧਾਇਕਾਂ ਦੀ ਗੈਰ ਹਾਜ਼ਰੀ ਵੀ ਜਿਹੜੀ ਬਣ ਰਹੀ ਹੈ ਚਰਚਾ ਦਾ ਵਿਸ਼ਾ। ਦੇਖੋ ਜਿਹੜੇ ਹੈਗੇ ਆ ਵਿਧਾਇਕ, ਤੁਹਾਡੀ ਗੱਲ ਟੁੱਟ ਗਈ ਸੀ ਮੇਰੇ ਖਿਆਲ ਦੇ ਨਾਲ, ਤੁਸੀਂ ਵਿਧਾਇਕਾਂ ਦੀ ਜੀ ਜੀ ਹਾਂਜੀ ਹਾਂਜੀ। ਇਹ ਜਿਹੜੇ ਵਿਧਾਇਕ ਸਵਾਲ ਪੁੱਛਣ ਲਈ ਉੱਥੇ ਜਾਂਦੇ ਆ। ਹੁਣ ਬਜਟ ਸੈਸ਼ਨ ਜਿਹੜਾ ਹੋ ਕੇ ਹਟਿਆ, ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੜੀਆਂ ਹੈਰਾਨਕੁੰਨ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ। ਦੱਸਦੇ ਆ ਕਿ ਜਿੱਦਣ ਹੁਣ ਵੀਰਵਾਰ ਦਾ ਦਿਨ ਲੰਘਿਆ, ਉਦਣ ਕੁਛ ਵਿਧਾਇਕਾਂ ਦੇ ਸਵਾਲ ਲੱਗੇ ਸੀਗੇ। ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਜਿਹੜੀ ਸਦਨ ਦੀ ਇੱਕ ਬੈਠਕ ਹੁੰਦੀ ਉਹਦੇ 'ਚ 20 ਸਵਾਲ ਲੱਗਦੇ ਆ, ਯਾਨੀ 20 ਵਿਧਾਇਕਾਂ ਦੇ ਸਵਾਲ ਲੱਗਦੇ ਆ। ਤਾਂ ਹਰੇਕ ਨੂੰ ਸੂਚਿਤ ਕਰ ਦਿੱਤਾ ਜਾਂਦਾ ਕਿ ਭਾਈ ਤੁਹਾਡਾ ਸਵਾਲ ਹੈ ਜਿਹੜਾ ਲੱਗਿਆ। ਤੇ ਇਹ ਜਿਹੜੇ 20 ਵਿਧਾਇਕ ਸਵਾਲ ਲਾ ਕੇ ਗਏ ਸੀਗੇ, ਜਿਨ੍ਹਾਂ ਦੇ ਸਵਾਲ ਲੱਗੇ ਸੀਗੇ, ਤਾਂ ਜਦੋਂ ਸਵਾਲਾਂ ਦੇ ਜਵਾਬ ਮਿਲਣ ਦੀ ਵਾਰੀ ਆਈ ਤਾਂ ਉਦੋਂ ਇਹਨਾਂ ਦੇ ਵਿੱਚੋਂ 9 ਜਿਹੜੇ ਵਿਧਾਇਕ ਸੀਗੇ ਉਹ ਮੌਕੇ ਪਰ ਹਾਜ਼ਰ ਹੀ ਨਹੀਂ ਸੀ। ਇਹ ਤੁਸੀਂ ਦੇਖ ਲਓ ਕਿ ਕਿੱਡੀ ਵੱਡੀ ਇਹਨਾਂ ਦੀ ਲਾਪਰਵਾਹੀ ਆ, ਕਿੱਡੀ ਵੱਡੀ ਇਹਨਾਂ ਦੀ ਅਣਗਹਿਲੀ ਆ ਕਿ ਉੱਥੇ ਸਵਾਲ ਲਾ ਕੇ ਜਦੋਂ ਸਵਾਲ ਸੁਣਨ ਦੀ ਵਾਰੀ ਆਈ, ਜਵਾਬ ਸੁਣਨ ਦੀ ਵਾਰੀ ਆਈ, ਤਾਂ ਇਹ ਉੱਥੋਂ ਨਜ਼ਾਰਦ ਨਜ਼ਰ ਆਏ। ਤਾਂ ਕਮਾਲ ਦੀ ਗੱਲ ਤੇ ਇਹ ਆ ਕਿ ਇਹਨਾਂ ਵਿਧਾਇਕਾਂ ਤੋਂ ਇਲਾਵਾ ਇੱਕ ਮੰਤਰੀ, ਕਿਉਂਕਿ ਮੰਤਰੀਆਂ ਨੇ ਜਵਾਬ ਦੇਣੇ ਹੁੰਦੇ ਆ ਨਾ, ਤੇ ਇੱਕ ਮੰਤਰੀ ਵੀ ਜਿਹਨੇ ਜਵਾਬ ਦੇਣਾ ਸੀ ਉਹ ਵੀ ਮੌਕੇ ਤੋਂ ਨਜ਼ਾਰਦ ਸੀ, ਗੈਰਹਾਜ਼ਰ। ਵੈਸੇ ਗੈਰਹਾਜ਼ਰ ਨਹੀਂ ਹੁੰਦੇ, ਉਹ ਤਾਂ ਆਪਾਂ ਆਪਣੀ ਭਾਸ਼ਾ 'ਚ ਕਹਿੰਦੇ ਆ ਹਾਜ਼ਰੀ ਇਹ ਲਾ ਲੈਂਦੇ। ਬੜੇ ਚਲਾਕ ਲੋਕ ਆ, ਚਤਰ ਲੋਕ ਆ, ਚਪਲ ਲੋਕ ਆ, ਹਾਜ਼ਰੀ ਲਾ ਲੈਂਦੇ ਆ, ਮੁੜ ਕੇ ਘੁੰਮਣ ਫਿਰਨ ਚਲੇ ਜਾਂਦੇ ਆ ਕਿ ਚੰਡੀਗੜ੍ਹ ਆਏ, ਚਲੋ ਆ ਭੂਆ ਦੇ ਘਰੇ ਹੋ ਆਈਏ, ਚਲੋ ਮਾਸੀ ਕੋਲ ਜਾ ਆਈਏ। ਸੋ ਇਸ ਤਰ੍ਹਾਂ ਹੀ ਕਰਦੇ ਆ। ਪਰ ਮੇਰੇ ਖਿਆਲ ਦੇ ਨਾਲ ਇਸ ਸਿਰੇ ਦੀ ਲਾਪਰਵਾਹੀ ਆ, ਔਰ ਇਹਦੇ ਤੇ ਕੁਛ ਨਾ ਕੁਛ ਕਾਇਦਾ ਜਿਹੜਾ ਉਹ ਲਾਗੂ ਕੀਤਾ ਜਾਣਾ ਚਾਹੀਦਾ। ਕਿਉਂਕਿ ਦੇਖੋ ਸਦਨ ਦੀ ਕਾਰਵਾਈ ਹੈ ਜਿਹੜੀ ਉਹ ਲੱਖਾਂ ਰੁਪਈਆਂ ਨਾਲ ਨੇਪਰੇ ਚੜ੍ਹਦੀ ਆ। ਫਿਰ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਮਸਾਂ ਉਹਨਾਂ ਦੀ ਵਾਰੀ ਆਉਂਦੀ ਆ ਕਿ ਜਾ ਕੇ ਉਸ ਪਲੇਟਫਾਰਮ ਤੇ, ਜਿਹੜਾ ਕਿ ਸਰਕਾਰ ਦਾ ਬਹੁਤ ਵੱਡਾ ਪਲੇਟਫਾਰਮ ਹੈ, ਉੱਥੇ ਜਾ ਕੇ ਵਿਧਾਇਕ ਦੱਸ ਸਕਣ
ਤੇ ਜੇ ਉਹ ਆਪਣੇ ਨਿੱਜੀ ਕੰਮਾਂ 'ਚ ਮਸ਼ਰੂਫ ਹੋ ਜਾਂਦੇ ਸਵਾਲ ਲਾ ਕੇ, ਤਾਂ ਇਹ ਨਾ ਸਿਰਫ ਇੱਕ ਤਰ੍ਹਾਂ ਨਾਲ ਕਹੀਏ ਸਦਨ ਦੀ ਤੋਹੀਨ ਆ, ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਆ, ਬਲਕਿ ਸਮੇਂ ਦੀ ਵੀ ਬਰਬਾਦੀ ਆ, ਕਿਉਂਕਿ ਉਸ ਸਮੇਂ ਦੇ ਵਿੱਚ ਦੂਸਰਾ ਸਵਾਲ ਕੋਈ ਪੁੱਛ ਸਕਦਾ। ਤਾਂ ਇਹ ਮੇਰੇ ਖਿਆਲ ਦੇ ਨਾਲ ਇਹ ਪਬਲਿਕ ਡੋਮੇਨ 'ਚ ਜਾਣਾ ਚਾਹੀਦਾ ਹੈ ਸਾਰਾ ਮਾਮਲਾ, ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਜਾਣੀਆਂ ਚਾਹੀਦੀਆਂ। ਪਰ ਪਤਾ ਨਹੀਂ ਕਿਉਂ ਇਹੋ ਜਿਹੀਆਂ ਗੱਲਾਂ ਤੇ ਸਾਡੇ ਲੋਕ ਚਰਚਾ ਹੀ ਨਹੀਂ ਕਰਦੇ ਜਾਂ ਸੁਣਨੀਆਂ ਪਸੰਦ ਨਹੀਂ ਕਰਦੇ, ਜੋ ਇਹਨਾਂ ਦੇ ਸਰੋਕਾਰਾਂ ਨਾਲ ਜੁੜੀਆਂ ਹੁੰਦੀਆਂ। ਜੀ ਬਿਲਕੁਲ, ਬਸ ਸਭ ਨੂੰ ਹੀ ਪਤਾ ਹੈ ਵੀ ਲਾਲਾ ਕਿੱਧਰ ਹੋਣ ਦੀ ਹੈ, ਬਸ ਉਨੀਆਂ ਕੁ ਗੱਲਾਂ ਤੱਕ ਸੀਮਤ ਆ। ਆਈ ਥਿੰਕ ਵਾਕਿਆ ਹੀ ਵੋਟਰ ਨੂੰ ਬਹੁਤ ਸੁਚੇਤ ਹੁੰਦੀ ਹੈ। ਬਿਲਕੁਲ ਬਜਟ ਦੀ ਗੱਲ ਹੋਈ ਤੇ ਲੋਕਾਂ ਨੇ ਇਹ ਨਹੀਂ ਵੇਖਿਆ ਕਿ ਬਜਟ ਦੇ ਵਿੱਚ ਰਿਪੋਰਟ ਕਾਰਡ ਕੀ ਸੀਗਾ, ਬਜਟ ਦੇ ਵਿੱਚ ਨਵੀਆਂ ਨੀਤੀਆਂ ਕੀ ਆ। ਉਹਨਾਂ ਨੇ ਇਹ ਵੇਖਿਆ ਕਿ ਸਿੱਧੂ ਤੇ ਮਜੀਠੀਏ ਚੋਂ ਗਾਲਾਂ ਕੱਟੀਆਂ ਕਿਹਨੇ ਜ਼ਿਆਦਾ। ਬਸ ਇੱਥੇ ਤੱਕ ਜਿਹੜੀ ਸੀਮਤ ਆ, ਤੇ ਫਿਰ ਕਹਿੰਦੇ ਆ ਵੀ ਸਾਡਾ ਸੁਧਾਰ ਨਹੀਂ ਹੁੰਦਾ ਤੇ ਸਾਨੂੰ ਜਿਹੜਾ ਆ ਉਹ ਕੁਚਲੀ ਜਾਂਦੇ ਆ। ਉਹਨਾਂ ਨੂੰ ਤਾਂ ਮੌਕਾ ਮਿਲਿਆ ਹੋਇਆ ਭਾਈ, ਸਮਝੋ, ਜਾਗੋ, ਇਸ ਚੀਜ਼ ਨੂੰ ਆਪਣੀ ਵੋਟ ਦੀ ਕੀਮਤ ਨੂੰ ਜਿਹੜਾ ਨਾਲ ਦੇ ਨਾਲ ਪਛਾਣੋ। ਐਵੇਂ ਬਸ ਇੱਦਾਂ ਦੇ ਬੰਦੇ ਨਾਲ ਉੱਥੇ ਘੱਲੀ ਜਾਇਆ ਕਰੋ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕੋਰੀਡੋਰ ਵਾਸਤੇ ਜ਼ਮੀਨ ਦੇ ਤਬਾਦਲੇ ਤੋਂ ਕਮੇਟੀ ਪ੍ਰਧਾਨ ਦੀ ਨਾ। ਹਾਂ ਦੇਖੋ, ਇਹ ਰਸਤਾ ਕੱਢ ਰਹੇ ਸੀਗੇ ਵਿੱਚ ਕੁਲਵੀਰ ਸਿੰਘ ਜੀਰਾ ਹੋਰੀ। ਅੱਜ ਕੱਲ੍ਹ ਕੁਲਵੀਰ ਸਿੰਘ ਜੀਰਾ ਹੋਰੀ ਮੋਹਤਬਰ ਬਣੇ ਆ ਕਿਸਾਨਾਂ ਦੇ। ਇਹ ਰਸਤਾ ਕੱਢ ਰਹੇ ਸੀਗੇ ਕਿ ਇੱਦਾਂ ਕਰਦੇ ਆ, ਤੁਹਾਡਾ ਤਬਾਦਲਾ ਕਰਵਾ ਦਿੰਦੇ ਆ। ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਜਿਹਦੇ ਵਿੱਚ ਬਕਾਇਦਾ ਇਹਨਾਂ ਨੇ ਦੱਸਿਆ ਕਿ ਕਿਸਾਨ ਰਾਜੀ ਸੀ ਇਸ ਗੱਲੋਂ ਕਿ ਸਾਡਾ ਵਟਾਂਦਰਾ ਕਰ ਦਿਓ। ਕਿਉਂਕਿ ਆਪਾਂ ਪਿੰਡਾਂ 'ਚ ਵੀ ਦੇਖਦੇ ਆ ਨਾ ਕਿ ਮੰਨ ਲਓ ਇੱਕ ਕਿਸਾਨ ਦੀ 2 ਥਾਈਂ ਜ਼ਮੀਨ ਆ ਤੇ ਦੂਸਰੇ ਦੀ ਵੀ 2 ਥਾਈਂ ਆ, ਇੱਕ ਦੀ ਨਿਆਈ 'ਚ ਆ, ਇੱਕ ਦੀ ਪਿੰਡ ਥੋੜੀ ਦੂਰ ਆ। ਉਹ ਆਪੋ ਵਿੱਚ ਦੀ ਤਬਾਦਲਾ ਕਰ ਲੈਂਦੇ ਆ, ਇੱਕ ਦੀ ਨਿਆਈ ਕੋਲ ਸਾਰੀ ਹੋ ਜਾਂਦੀ ਹੈ, ਇੱਕ ਦੀ ਦੂਰ ਹੋ ਜਾਂਦੀ ਹੈ ਥੋੜੀ। ਉਹਦੇ 'ਚ ਹੁੰਦਾ ਕਿ 2 ਥਾਈਂ ਖਲਾਰਾ ਪਾਉਣ ਨਾਲੋਂ ਇੱਕ ਥਾਂ ਜਿਹੜਾ ਉਹ ਕੰਮ ਸਾਰਾ ਚੱਲਦਾ ਰਹਿੰਦਾ, ਤੇ ਉਹਨੂੰ ਤਬਾਦਲਾ ਕਹਿ ਦਿੰਦੇ ਆ, ਵਟਾਂਦਰਾ ਕਹਿ ਦਿੰਦੇ ਆ। ਤੇ ਇੱਥੇ ਨਾ ਦੱਸਦੇ ਆ ਕਿ SGPC ਦੀ ਲਾਗੇ ਹੀ, ਕੋਰੀਡੋਰ ਦੇ ਲਾਗੇ ਕੋਈ ਪਿੰਡ ਆ, ਉੱਥੇ 600 ਕਿੱਲਾ ਜ਼ਮੀਨ ਦਾ ਪਿਆ ਵਾ। ਤੇ ਉਹ ਜਿਹੜੇ ਕਿਸਾਨ ਆ ਜਿਨ੍ਹਾਂ ਦੀ 108 ਕਿੱਲੇ ਜ਼ਮੀਨ ਆਉਂਦੀ ਆ ਕੋਰੀਡੋਰ ਦੇ ਵਿੱਚ, ਉਹ ਕਹਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਕਰੋ, ਜਿਹੜੀ ਤੁਹਾਡੀ ਜ਼ਮੀਨ ਪਈ ਆ ਉਹਦੇ ਵਿੱਚ ਸਾਡਾ ਤਬਾਦਲਾ ਕਰ ਦਿਓ, ਮਤਲਬ ਕਿ 108 ਉੱਤੇ ਦੇ ਕੇ ਸਾਨੂੰ ਇਹਦੇ ਵਿੱਚੋਂ 108 ਦੇ ਦਿਓ, ਤੇ ਸਰਕਾਰ ਦੇ ਨਾਲ ਤੁਸੀਂ ਜਾਣੋ ਤੁਹਾਡਾ ਕੰਮ ਜਾ। ਤਾਂ ਹੁਣ SGPC ਨੇ ਨਾ ਕਰ ਦਿੱਤੀ ਆ। ਸ਼ਾਇਦ SGPC ਦੇ ਪ੍ਰਧਾਨ ਹੈ ਜਿਹੜੇ, ਉਹਨਾਂ ਦਾ ਤਰਕ ਇਹੋ ਹੀ ਆ ਕਿ ਇਹ ਕੇਂਦਰ ਦਾ ਪ੍ਰੋਜੈਕਟ ਆ, ਕੇਂਦਰ ਜਾਣੇ ਜਾਂ ਕੇਂਦਰ ਦਾ ਕੰਮ ਜਾਣੇ, ਸਾਡਾ ਇਹਦੇ ਵਿੱਚ ਕੋਈ ਵੀ ਲੱਲਾ ਖਾਖਾ ਨਹੀਂ। ਪਰ ਉਹ ਇਹ ਕਹਿੰਦੇ ਆ ਕਿ SGPC ਆਪਣੇ ਪੱਧਰ ਤੇ ਕੋਰੀਡੋਰ ਬਣਾਉਣ ਲਈ ਤਿਆਰ ਆ, ਪਰ ਇਹ ਪ੍ਰੋਜੈਕਟ ਕੇਂਦਰ ਦਾ, ਇਹਦੇ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ। ਖੈਰ, ਇਹ ਮਾਮਲਾ ਜਿਹੜਾ ਕਿਸੇ ਵੀ ਤਰੀਕੇ ਹੱਲ ਹੋਣਾ ਚਾਹੀਦਾ। ਕਮੇਟੀ ਦੀ ਮਰਜ਼ੀ ਆ, ਉਹ ਵਟਾਂਦਰੇ ਲਈ ਤਿਆਰ ਹੁੰਦੀ ਹੈ ਜਾਂ ਨਹੀਂ ਹੁੰਦੀ, ਕਿਉਂਕਿ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਪਰ ਇਹ ਸਰਕਾਰ ਦਾ ਮੁੱਢਲਾ ਫਰਜ਼ ਆ ਕਿ ਇਹਨਾਂ ਨੇ ਆਖਿਆ ਸੀਗਾ ਕਿ 4 ਮਹੀਨਿਆਂ 'ਚ ਅਸੀਂ ਸਾਰਾ ਕੰਮ ਹੈ ਮੁਕੰਮਲ ਕਰ ਦਿਆਂਗੇ। ਮੇਰੇ ਖਿਆਲ ਦੇ ਨਾਲ 3 ਮਹੀਨੇ ਤੇ ਤਕਰੀਬਨ ਹੋ ਚੱਲੇ ਆ, ਲੱਗੀ ਹਾਲੇ ਤੱਕ ਇੱਟ ਨਹੀਂ। ਇੱਟ ਤੁਸੀਂ ਲਾਓਗੇ ਵੀ ਕਿੱਥੇ, ਹਵਾ ਦੇ ਵਿੱਚ ਤੇ ਲਾਉਣੋਂ ਰਹੇ, ਕਿਉਂਕਿ ਜਦੋਂ ਤੱਕ ਤੁਸੀਂ ਜ਼ਮੀਨ ਐਕਵਾਇਰ ਨਹੀਂ ਕਰੋਗੇ, ਕੰਮ ਚਲਾਓਗੇ ਕਿਸ ਤਰ੍ਹਾਂ। ਤਾਂ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਦੀ ਸੰਤੁਸ਼ਟੀ ਜਿਹੜੀ ਆ ਕਰਾ ਕੇ ਉਹ ਜ਼ਮੀਨ ਐਕਵਾਇਰ ਕਰਨੀ ਚਾਹੀਦੀ ਆ, ਤਾਂ ਕਿ ਜਲਦੀ ਤੋਂ ਜਲਦੀ ਇਹ ਕੰਮ ਸ਼ੁਰੂ ਹੋ ਸਕੇ। ਇੱਕ ਵਾਰੀ ਕੰਮ ਉਲਝ ਗਿਆ, ਕਿਉਂਕਿ ਹੁਣ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਇਸ ਮੌਕੇ ਤੇ ਕੋਈ ਬਹੁਤੀ ਦਿਲਚਸਪੀ ਵਿਖਾਊਗਾ ਕਿ ਸਟੇਟ ਸਰਕਾਰ ਜਾਂ SGPC ਆਪਣੇ ਪੱਧਰ ਤੇ ਰਸਤਾ ਕੱਢੇ ਤਾਂ ਠੀਕ ਆ, ਨਹੀਂ ਤੇ ਜੇ ਇੱਕ ਵਾਰੀ ਇਹ ਮਾਮਲਾ ਲਟਕ ਗਿਆ ਫਿਰ ਇਹ ਸਾਲਾਂ ਦਹਾਕਿਆਂ ਵੀ ਪਿੱਛੇ ਪੈ ਸਕਦਾ। ਬਿਲਕੁਲ, ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਜਦੋਂ ਗਰਮ ਥੋੜੇ ਲੋਹੇ ਤੇ ਹੀ ਜਿਹੜਾ ਥੋੜਾ ਵੱਜਦਾ ਹੈ, ਬਾਅਦ ਦੇ ਵਿੱਚ ਠੰਡੇ ਪਏ ਤੇ ਦੁਬਾਰਾ ਗਰਮ ਕਰਨਾ ਔਖਾ ਹੀ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਇੱਕ ਸਾਂਢੂ ਕਾਂਗਰਸ ਦੇ ਵਿੱਚ ਵਾਪਸ ਆ ਗਿਆ ਹੈ। ਸਾਂਢੂ ਨਹੀਂ ਸੂੰਢ ਜੀ। ਚਲੋ ਖੈਰ ਕੋਈ ਗੱਲ ਨਹੀਂ, ਫਰਕ ਪੈ ਜਾਂਦਾ। ਵੈਸੇ ਸਾਂਢੂ ਹੀ ਹੁੰਦੇ ਆ ਆਪੋ ਵਿੱਚ ਦੀ, ਜਿਹੜਾ ਸਿਆਸਤਦਾਨ ਬਣ ਗਿਆ ਜਦੋਂ ਪਿੰਡਾਂ ਦੇ ਵਿੱਚ ਧੱਕੇ ਨਾਲ ਹੀ ਹੁੰਦੇ ਆ। ਤਾਂ ਖੈਰ, ਇਹ ਤਰਲੋਚਨ ਸਿੰਘ ਸੂੰਢ ਉਹੀ ਨੇ ਜਿਨ੍ਹਾਂ ਨੇ ਇੱਕ ਵਾਰੀ ਸਦਨ ਦੇ ਵਿੱਚ, ਅਸੈਂਬਲੀ ਦੇ ਵਿੱਚ ਬੂਟ ਉਛਾਲਿਆ ਸੀਗਾ ਮਜੀਠੀਏ ਵੱਲ, ਤੇ ਮੁੜ ਕੇ ਬੂਟ ਚੁੱਕ ਕੇ ਤੇ ਟੈਲੀਵਿਜ਼ਨਾਂ ਦੇ ਸਟੂਡੀਓ 'ਚ ਤੁਰੇ ਫਿਰਦੇ ਸੀਗੇ, ਜਿੱਦਾਂ ਸ਼ੀਸ਼ੇ 'ਚ ਬਣਾ ਕੇ ਰੱਖਣਾ ਹੁੰਦਾ ਇਹਨਾਂ ਨੇ। ਉਹ ਤਰਲੋਚਨ ਸਿੰਘ ਸੂੰਢ ਫਿਰ ਮੁੜ ਕੇ ਚਲੇ ਗਏ ਸੀਗੇ ਕਾਂਗਰਸ ਦੇ ਵਿੱਚੋਂ। ਇਹਨਾਂ ਨੂੰ ਟਿਕਟ ਸ਼ਾਇਦ ਨਹੀਂ ਸੀ ਦਿੱਤੀ, ਇਹ ਆਜ਼ਾਦ ਖੜ ਕੇ ਫਿਰ ਉਸ ਤੋਂ ਬਾਅਦ ਪਾਰਟੀ ਤੋਂ ਬਰਖਾਸਤ ਕਰ ਦਿੱਤੇ ਗਏ। ਹੁਣ ਕਿਉਂਕਿ ਸਮੱਸਿਆ ਇਹ ਆ ਕਿ ਕਾਂਗਰਸ 13 ਚੋਂ 13 ਜਿੱਤਣੀਆਂ ਚਾਹੁੰਦੀ ਆ, 13 ਦਾ ਮਿਸ਼ਨ ਲੈ ਕੇ ਚੱਲਣਾ ਚਾਹੁੰਦੀ ਆ। ਤਾਂ ਦੁਆਬੇ ਦੇ ਵਿੱਚ ਕੀ ਆ ਕਿ ਜਿੱਦਾਂ ਹੁਣ ਲਾ ਲਓ ਹੁਸ਼ਿਆਰਪੁਰ ਦੀ ਸੀਟ ਆ, ਉਹਦੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਾਬਜ਼ ਆ। ਤਾਂ ਉੱਥੇ ਇਹਨਾਂ ਨੂੰ ਇਸ ਤਰ੍ਹਾਂ ਦੇ ਲੀਡਰਾਂ ਦੀ ਜ਼ਰੂਰਤ ਹੈ ਜਿਨ੍ਹਾਂ ਦਾ ਪੁਰਾਣਾ ਆਧਾਰ ਆ, ਚਾਹੇ ਥੋੜਾ ਚਾਹੇ ਬਹੁਤਾ, ਹਰੇਕ ਲੀਡਰ ਹੈ ਜਿਹੜਾ ਆਧਾਰ ਰੱਖਦਾ, ਉਸ ਆਧਾਰ ਦੀ
ਔਖੇ ਵੇਲੇ ਕੀਮਤ ਪੈ ਜਾਂਦੀ ਹੈ। ਤੇ ਇਹਨਾਂ ਨੂੰ ਵੀ ਲੱਗਦਾ ਕਿ ਤਰਲੋਚਨ ਸਿੰਘ ਸੂਦ ਹੈ ਜਿਹੜਾ ਬੰਗੇ ਦੇ ਵਿੱਚ ਆਧਾਰ ਰੱਖਦਾ, ਅਸੀਂ ਉਸ ਏਰੀਏ ਨੂੰ ਕਵਰ ਕਰੀਏ। ਤਾਂ ਲੱਗਦਾ ਇਹੋ ਆ ਕਿ ਸੈਟਿੰਗ ਤਾਂ ਹੀ ਹੋਈ ਹੈ। ਤੇ ਤਰਲੋਚਨ ਸਿੰਘ ਸੂਦ ਨੂੰ ਵੀ ਪਤਾ ਲੱਗ ਗਿਆ ਹੋਣਾ ਕਿ 2 ਸਾਲ ਤੇ ਐਵੇਂ ਲੜਾਈ ਝਗੜੇ 'ਚ ਗੁਜ਼ਾਰ ਦਿੱਤੇ ਆ, ਹੁਣ 3 ਕੁ ਸਾਲ ਦਾ ਜਿਹੜਾ ਮੌਜ ਮੇਲਾ ਹੈਗਾ ਮਾਰ ਲਈ, ਉਹ ਵਾਪਸ ਆ ਗਿਆ। ਬਾਕੀ ਲੀਡਰਾਂ ਦਾ ਤੁਹਾਨੂੰ ਪਤਾ ਹੀ ਹੋ, ਜਿਵੇਂ ਕੁੜੀਆਂ ਖਾਨੇ ਜਿਹੇ ਬਣਾ ਕੇ ਨਹੀਂ ਉਹ ਅਡੀਡੀ ਭਾਜਾ ਖੇਡਦੀਆਂ ਹੁੰਦੀਆਂ, ਕਦੀ ਇਸ ਖਾਨੇ 'ਚ ਕਦੀ ਉਸ ਖਾਨੇ 'ਚ, ਲੀਡਰ ਵੀ ਕਦੀ ਇਸ ਖਾਨੇ 'ਚ ਕਦੇ ਉਸ ਖਾਨੇ 'ਚ ਤੁਰੇ ਫਿਰਦੇ ਰਹਿੰਦੇ ਆ, ਤੁਰ ਫਿਰ ਕੇ ਮੇਲਾ ਵੇਖਣ ਦੇ ਸ਼ੌਂਕੀ ਹੁੰਦੇ ਆ। ਜੀ ਜੀ। ਤੇ ਮਿੰਟੂ ਜੀ ਇੱਕ ਲੈਂਦੇ ਆਪਾਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤੇ ਜੇ ਤੁਹਾਡਾ ਕੋਈ ਸਵਾਲ ਹੈਗਾ ਆ ਤੁਸੀਂ ਜਿਹੜਾ ਸਵਾਲ ਜਿਹੜਾ ਪੁੱਛ ਸਕਦੇ ਹੋ ਮਿੰਟੂ ਜੀ ਨੂੰ। ਨੰਬਰ ਹੈਗਾ ਕਾਲ ਕਰਨ ਦੇ ਲਈ 408 272 5200 4082725200 ਦੇ ਉੱਤੇ। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਮੈਂਟੋ 'ਚ, ਬਲੇਹੋ 'ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ 'ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ 'ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ 'ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਏ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ, ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ, ਸਵੀਟ 100 ਐਲਕ ਗਰੋਵ। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ।
ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡੀ ਆਪਣੀ ਅਨਮੋਲ ਗਗਨ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ। ਜੀ, ਤੇ ਆਪਣੇ ਨਾਲ ਕਾਲਰਸ ਜੁੜੇ ਨੇ ਜਿਹੜੇ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਨੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਆ 408 272 5200। ਪਰਮਿੰਦਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਪੁਲਵਾਮਾ ਵਾਲਾ ਅਟੈਕ ਵਿਦਆਊਟ ਐਨੀ ਡਾਊਟ, ਬਿਨਾਂ ਸ਼ੱਕ ਦੇ ਪੂਰਾ ਨਿੰਦਣਯੋਗ ਹੈ। ਸੋ ਮੇਰਾ ਸਵਾਲ ਮੀਡੀਆ ਤੇ ਹੈ, ਕਿਉਂਕਿ ਲੀਡਰਾਂ ਨੇ ਤਾਂ ਅਜਿਹੇ ਹਮਲਿਆਂ ਦੇ ਉੱਤੇ ਆਪਣੀ ਪੋਲੀਟਿਕਸ ਕਰਨੀਆਂ ਹੁੰਦੀਆਂ, ਕਿਉਂਕਿ ਉਹਨਾਂ ਨੂੰ ਮੈਨੂੰ ਲੱਗਦਾ ਵੀ ਉਹਨਾਂ 'ਚ ਹੋਰ ਕੋਈ ਕੈਪੇਬਿਲਿਟੀ ਹੈ ਨਹੀਂ। ਉਹ ਇੱਦਾਂ ਦੇ ਇਸ਼ੂ ਦੇ ਉੱਤੇ ਪੋਲੀਟਿਕਸ ਕਰਕੇ ਆਪਦੇ ਆਪ ਨੂੰ ਹਾਈਲਾਈਟ ਕਰਦੇ ਆ। ਸੋ ਸਭ ਤੋਂ ਵੱਡਾ ਰੋਲ ਜਿਹੜਾ ਮੀਡੀਆ ਬਹੁਤ ਮਾੜਾ ਰੋਲ ਅਦਾ ਕਰ ਰਿਹਾ, ਕਿਉਂਕਿ ਮੀਡੀਆ ਹੁੰਦਾ ਜਿਹੜਾ ਉਹ ਲੋਕਤੰਤਰ ਦੀ ਇੱਕ ਤੀਸਰੀ ਅੱਖ ਹੁੰਦਾ। ਸੋ ਕੀ ਇਹ ਭੜਕਾਹਟ ਦੇ ਵਿੱਚ ਜਿਹੜੇ ਬਿਆਨ ਦੇ ਰਿਹਾ ਮੀਡੀਆ, ਲੋਕਾਂ ਨੂੰ ਉਕਸਾ ਰਿਹਾ, ਲੋਕਾਂ ਦੀਆਂ ਇੰਟਰਵਿਊਆਂ ਕਰ ਰਿਹਾ ਕਿ ਹਮਲਾ ਹੋਣਾ ਚਾਹੀਦਾ, ਲੋਕ ਵੀ ਅਜਿਹੇ ਆ ਵੀ ਹਮਲੇ ਦਾ ਜਵਾਬ ਹਮਲੇ ਦੇ ਵਿੱਚ ਦੇਣਾ ਚਾਹੀਦਾ। ਮੈਨੂੰ ਨਹੀਂ ਲੱਗਦਾ ਕਿ ਬਹੁਤ ਵਧੀਆ ਲੋਕਾਂ ਦੀ ਵੀ ਰਾਏ ਹੈ, ਕਿਉਂਕਿ ਪਹਿਲੀਆਂ 3 ਲੜਾਈਆਂ 'ਚ ਅਸੀਂ ਕੀ ਖੱਟਿਆ। ਕੀ ਮੀਡੀਆ ਦਾ ਇਹ ਰੋਲ ਸਹੀ ਆ ਤੁਹਾਡੇ ਮੁਤਾਬਕ? ਇੱਦਾਂ ਦਾ ਮੀਡੀਆ ਨੂੰ ਹੋਣਾ ਚਾਹੀਦਾ? ਬੇਸ਼ੱਕ ਦੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਜਾਂ ਨਹੀਂ ਦਿੱਤੇ ਜਾਂਦੇ, ਉਸ ਨੂੰ ਆਪਾਂ ਪਿੱਛੇ ਰੱਖ ਕੇ। ਦੂਜਾ ਮੇਰਾ ਸਵਾਲ ਇਹ ਹੈ ਕਿ ਕੱਲ੍ਹ ਸਾਡੇ ਇੱਥੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਮੈਂ ਕੈਨੇਡਾ ਤੋਂ ਹਾਂ। ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਬਾਖੂਬੀ ਸਕੂਲਾਂ ਦੇ ਵਿੱਚ ਵੀ ਮਨਾਇਆ ਗਿਆ, ਜਿਹੜੇ ਸਕੂਲ ਪੰਜਾਬੀ ਦੇ ਨਾਲ ਰਿਲੇਟਡ ਨੇ, ਰੇਡੀਓ ਦੇ ਉੱਤੇ ਵੀ। ਕੀ ਪੰਜਾਬ ਦੇ ਵਿੱਚ ਇੱਦਾਂ ਦੇ ਸਮਾਰੋਹ ਕੀਤੇ ਗਏ ਆ ਪੰਜਾਬੀ ਮਾਂ ਬੋਲੀ ਦੇ ਲਈ? ਮਾਫ਼ ਕਰਨਾ ਤੁਹਾਤੋਂ ਵੀ, ਮੈਨੂੰ ਲੱਗਦਾ ਕਿ ਮੈਂ ਸ਼ਾਇਦ ਮਿਸ ਕਰ ਗਿਆ ਹਾਂ ਕੋਈ ਇੱਦਾਂ ਦੀ ਖਬਰ ਸਾਂਝੀ। ਮੈਨੂੰ ਲੱਗਦਾ ਤੁਸੀਂ ਵੀ ਨਹੀਂ ਕੀਤੀ, ਮਾਫ਼ੀ ਇਹਦੇ ਲਈ। ਸੋ ਪਲੀਜ਼ ਫੋਨ ਨਾ ਕੱਟਿਓ ਜੀ। ਜੀ ਜੀ, ਪਹਿਲੀ ਗੱਲ ਤੇ ਮਾਂ ਬੋਲੀ, ਤੁਸੀਂ ਠੀਕ ਸ਼ਬਦ ਬੋਲੇ, ਬੜੇ ਮਾਰਸ਼ੋਂ ਮਿੱਠੇ ਬੋਲੇ। ਦਿਵਸ ਕਾਹਤੋਂ ਕਹਿੰਦੇ ਜੇ ਸਾਡੇ ਕੋਲ ਦਿਹਾੜਾ ਸ਼ਬਦ ਹੈਗਾ, ਮਾਂ ਬੋਲੀ ਦਿਹਾੜਾ। ਦੂਜੀ ਚੀਜ਼ ਇਹ ਹੈ ਕਿ ਇੱਥੇ ਸਮਾਗਮ ਹੋਏ ਆ ਔਰ ਕਰਦੇ ਵੀ ਆ ਸਮਾਗਮ। ਔਰ ਮੇਰੇ ਖਿਆਲ ਦੇ ਨਾਲ ਸਮਾਗਮਾਂ ਤੋਂ ਇਲਾਵਾ ਸਾਨੂੰ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲੀ ਹੈ ਜਿਹੜੀ ਉਹ ਜਿਉਂਦੀ ਰੱਖਣੀ ਚਾਹੀਦੀ ਆ। ਅੱਜ ਹੀ ਸਾਡਾ ਕਾਕਾ, ਸਾਡੇ 2 ਕਾਕੇ ਆ ਛੋਟੇ ਛੋਟੇ, ਤੋਂ ਕ੍ਰਿਕਟ ਖੇਡਣ ਡਏ ਸੀ। ਦੂਜੇ ਨੂੰ ਕਹਿਣ ਡਿਆ ਸੀ ਬੈਟ ਥੋੜਾ ਜਿਹਾ ਨੀਚੇ ਜ਼ੋਰ ਨਾਲ ਲੈ ਕੇ ਆ, ਮਤਲਬ ਕਿ ਜਲਦੀ ਲੈ ਕੇ ਆ ਨੀਚੇ। ਮੈਂ ਕਿਹਾ ਨੀਚੇ ਨਹੀਂ, ਇਹ ਥੱਲੇ ਆ। ਜੇ ਨੀਚੇ ਬੋਲਣਾ ਤੇ ਤੁਸੀਂ ਉੱਥੇ ਬੋਲਿਆ ਕਰੋ। ਘਰ 'ਚ ਅਸੀਂ ਤੈਨੂੰ ਥੱਲੇ ਕਵਾਂਗੇ ਕਿ ਬੈਟ ਤੇਜ਼ੀ ਨਾਲ ਥੱਲੇ ਲੈ ਕੇ ਆ ਸ਼ਾਟ ਮਾਰਨ ਵਾਸਤੇ। ਸੋ ਸਾਨੂੰ ਆਪੋ ਆਪਣੀ ਥਾਂ ਤੇ ਇਹ ਲੜਾਈ ਹੈ ਜਿਹੜੀ ਉਹ ਲੜਨੀ ਚਾਹੀਦੀ ਹੈ। ਲੜਾਈ ਕਾਹਦੀ, ਇੱਕ ਫਰਜ਼ ਦੀ ਆ। ਸਮਾਗਮ ਹੋਏ ਆ, ਛੋਟੇ ਛੋਟੇ ਹੋਏ ਆ। ਅਸੀਂ ਦੇਖੋ ਖਬਰ ਕਈ ਵਾਰ ਸਾਡੇ ਕੋਲ ਇਸ ਤਰ੍ਹਾਂ ਦੀ ਹੁੰਦਾ ਕਿ ਕਾਲੀ ਕਾਲੀ 'ਚ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਹੁੰਦੀਆਂ ਕਈ ਵਾਰ ਰਹਿ ਜਾਂਦੀਆਂ, ਜਾਂ ਸਾਡੇ ਜਿਹੜੇ ਦੂਸਰੇ ਹੋਰ ਸਾਥੀ ਆ ਉਹ ਵੱਖ-ਵੱਖ ਬੁਲੇਟਿਨਾਂ 'ਚ ਕਵਰ ਕਰ ਜਾਂਦੇ ਆ। ਇੱਕ ਛੋਟਾ ਜਿਹਾ ਸੈਗਮੈਂਟ ਹੁੰਦਾ 20-25 ਮਿੰਟ ਦਾ, ਉਹਦੇ 'ਚ ਸਾਰੀਆਂ ਖਬਰਾਂ ਆਉਣੀਆਂ ਸੰਭਵ ਨਹੀਂ ਹੁੰਦੀਆਂ। ਇਹਦੇ ਲਈ ਅਸੀਂ ਖਿਮਾ ਦੇ ਯਾਚਕ ਆ। ਦੂਸਰਾ ਜਿਹੜਾ ਤੁਸੀਂ ਮੀਡੀਆ ਦੇ ਰੋਲ ਬਾਰੇ ਪੁੱਛਿਆ ਸੀਗਾ, ਮੈਂ ਹਮੇਸ਼ਾ, ਹਾਲਾਂਕਿ ਮੈਂ ਮੀਡੀਆ ਦਾ ਹੀ ਮਜ਼ਦੂਰ ਆ, ਮੈਂ ਖੁੱਲ੍ਹ ਕੇ ਬੋਲਦਾ। ਜੋ ਮੀਡੀਆ ਉਹ ਇੱਕ, ਮੈਂ ਕਹੂੰਗਾ ਕਿ ਏਜੰਡੇ ਦਾ ਪ੍ਰਸਾਰ ਕਰਨ ਵਾਲਾ ਇੱਕ ਧੋਤੂ ਬਣ ਕੇ ਰਹਿ ਗਿਆ, ਇੱਕ ਧੂਤਾ ਬਣ ਕੇ ਰਹਿ ਗਿਆ, ਇੱਕ ਭੌਂਪੂ ਬਣ ਕੇ ਰਹਿ ਗਿਆ। ਜਦ ਕਿ ਮੀਡੀਆ ਦਾ ਉਸਾਰੂ ਰੋਲ ਹੋਣਾ ਚਾਹੀਦਾ। ਉਹ ਦੱਸੇ ਕਿ ਜੰਗ ਦੇ ਵਿੱਚ ਕੀ ਘਾਟੇ ਆ, ਜੰਗ ਦੀ ਕੀ ਤਰਾਸਦੀ ਆ। ਉਹ ਇਹ ਵੀ ਦੱਸੇ ਕਿ ਇਹਨਾਂ ਚੀਜ਼ਾਂ ਦੇ ਦੂਸਰੇ ਹੱਲ ਕੀ ਆ। ਜੰਗ ਕੋਈ ਪਹਿਲਾ ਹੱਲ ਨਹੀਂ ਹੁੰਦਾ, ਜੰਗ ਆਖਰੀ ਹੱਲ ਹੁੰਦਾ। ਸਾਡੇ ਕੋਲ ਹੋਰ ਬਦਲ ਆ। ਜੇ ਭਾਰਤ ਏਡੀ ਵੱਡੀ ਪਾਵਰ ਬਣ ਕੇ ਦੂਸਰੇ ਬਦਲ ਹੀ ਨਹੀਂ ਵਰਤ ਸਕਦਾ ਤਾਂ ਫਿਰ ਸਾਨੂੰ ਆਪੋ ਜਿਹੜੀ ਸਾਡੀ ਯੋਗਤਾ, ਸਾਨੂੰ ਆਪਣੀ ਯੋਗਤਾ ਤੇ ਵੀ ਸਵਾਲ ਜਿਹੜੇ ਚੁੱਕਣੇ ਚਾਹੀਦੇ ਆ। ਸਾਨੂੰ ਲੋਕਾਂ ਨੂੰ ਇੰਟਰਨਲ ਜੋ ਸਾਡੀ ਅੰਦਰੂਨੀ ਕਈ ਕਮਜ਼ੋਰੀ ਆ, ਉਹਦੇ ਤੇ ਜ਼ਿਆਦਾ ਸਾਨੂੰ ਚਰਚਾ ਰੱਖਣੀ ਚਾਹੀਦੀ ਆ। ਮਿਲਟਰੀ ਵੇਖੂਗੀ ਕਿ ਉਹਨੇ ਕੀ ਕਰਨਾ, ਉਹਦੇ ਤੇ ਛੱਡ ਦੇਣਾ ਚਾਹੀਦਾ। ਸਾਨੂੰ ਆਪਣੇ ਓਪੀਨੀਅਨ ਜਿਹੜੇ ਆ ਉਹ ਜੰਗ ਪੱਧਰ ਦੇ ਨਹੀਂ ਲਿਜਾਣੇ ਚਾਹੀਦੇ, ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੈ। ਔਰ ਮੀਡੀਆ ਦਾ ਜਿੱਥੋਂ ਤੱਕ ਤਾਲੁਕ ਆ,
ਮੀਡੀਆ ਸਾਡਾ 196ਵੇਂ ਨੰਬਰ ਤੇ ਇਸੇ ਕਰਕੇ ਹੀ ਆ ਕਿਉਂਕਿ ਪਿੱਛੇ ਜੇ ਕੋਬਰਾ ਪੋਸਟ ਵਾਲਿਆਂ ਸਟਿੰਗ ਕਰਕੇ ਦਿਖਾ ਦਿੱਤਾ ਸੀਗਾ। ਵੱਡੇ ਵੱਡੇ ਮੀਡੀਆ ਹਾਊਸ ਵਾਲੇ ਜਿਹੜੇ ਕਹਿੰਦੇ ਆ ਹਮ ਸੱਚ ਕੇ ਪਹਿਰੇਦਾਰ, ਹਮ ਹੱਕ ਕੇ ਪਹਿਰੇਦਾਰ, ਉਹ ਵਿਕਣ ਲਈ ਤਿਆਰ ਸੀਗੇ ਤੇ ਦਾਮ ਲਿਓ, ਤੁਸੀਂ ਦਮੜੇ ਲਿਓ, ਜੋ ਕਹਿੰਦੇ ਹੋ ਭਾਰਤੀ ਜਨਤਾ ਪਾਰਟੀ ਦਾ RSS ਦਾ ਏਜੰਡਾ ਅਸੀਂ ਰਨ ਕਰਦੇ ਆ। ਜਿਹੜੇ ਕੈਮਰਿਆਂ ਦੇ ਸਾਹਮਣੇ ਮੰਨੀ ਜਾਂਦੇ ਆ ਉਹਨਾਂ ਤੋਂ ਬਹੁਤੀ ਉਮੀਦ ਕੀ ਰੱਖੋਗੇ? ਪਰ ਫਿਰ ਵੀ ਹਨੇਰਿਆਂ ਦੇ ਵਿੱਚ ਜੁਗਨੂੰ ਜਗਦੇ ਰਹਿੰਦੇ ਆ, ਮਸ਼ਾਲਾਂ ਜਿਹੜੀਆਂ ਬਲਦੀਆਂ ਰਹਿੰਦੀਆਂ। ਇੱਥੇ ਬਹੁਤ ਸਾਰੇ ਮੀਡੀਆ ਹਾਊਸ ਆ, ਦਾ ਵਾਇਰ ਵਰਗੇ ਆ, ਰਵੀਸ਼ ਵਰਗੇ ਆ, ਪੰਜਾਬੀ ਦੇ ਵਿੱਚ ਬਹੁਤ ਸਾਰੇ ਲੋਕ ਆ, ਉਹ ਆਪੋ ਆਪਣਾ ਕੰਮ ਕਰੀ ਜਾਂਦੇ ਆ। ਸੋ ਜ਼ਰੂਰਤ ਹੈ ਕਿ ਪਛਾਣਿਆ ਜਾਵੇ ਕਿ ਸੱਚ ਕੌਣ ਬਿਹਤਰ ਤਰੀਕੇ ਨਾਲ ਪੇਸ਼ ਕਰਦਾ ਪਿਆ, ਓਪੀਨੀਅਨ ਵਧੀਆ ਸਾਰਥਕ ਤਰੀਕੇ ਨਾਲ, ਉਸਾਰੂ ਤਰੀਕੇ ਨਾਲ ਕੌਣ ਲੈ ਕੇ ਆ ਰਿਹਾ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਜੀ, ਜਿਹੜੇ ਸਾਡੇ ਜਵਾਨ ਦੇਸ਼ ਦੇ ਸ਼ਹੀਦ ਹੋਏ ਆ ਉਹਨਾਂ ਦੀ ਜਿੰਨਾ ਵੀ ਇਹ ਘਰੋਂ ਕੀਤੀ ਅਸੀਂ ਨਿੰਦਾ ਕਰਦੇ ਹਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਆ ਦੁੱਖ 'ਚ। ਤੇ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਜੀ, ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਭੜਕਾਊ ਭਾਸ਼ਣ ਬਿਆਨਬਾਜ਼ੀ ਕਰਦੇ ਪਏ ਆ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਵੇਖੋ ਕਿ ਉਹ ਜਰਨਲ, ਉਹਨਾਂ ਦੇ ਜਰਨਲ ਵਾਸਤੇ ਭਾਸ਼ਣ ਕਰਦਾ, ਅਸੀਂ ਐਂ ਕਰ ਦਾਂਗੇ, ਜੇ ਕਰ ਦਾਂਗੇ ਉਹਨਾਂ ਦੇ, ਜੇ ਸਾਡੇ ਪੰਜਾਬ ਵੱਲ ਵੇਂਦਾ ਤੇ ਇਹਨਾਂ ਨੂੰ ਸ਼ੋਭਦੀਆਂ ਇਹ ਗੱਲਾਂ? ਹਾਂ, ਕਿ ਇਹੋ ਜਿਹੇ ਭਾਸ਼ਣ ਕਰਦੇ ਆ। ਇੱਕ ਪਾਸੇ ਤੇ ਲੂਸਾ ਆਲਮ ਨੂੰ ਇਹ ਰੱਖੀ ਫਿਰਦਾ ਇੱਥੇ ਸਾਡੇ ਪੰਜਾਬ 'ਚ, ਉਹਦੇ ਬਾਰੇ ਕੁਛ ਨਹੀਂ। ਇਹੋ ਜਿਹੇ ਲੋਕ ਸਾਡੇ ਮੁੱਖ ਮੰਤਰੀ ਸਾਡੇ ਪੰਜਾਬ ਨੂੰ ਕੀ ਸੇਧ ਦੇਣਗੇ ਸਾਡੇ ਲੋਕਾਂ ਨੂੰ, ਜਿਹੜੇ ਇਹੋ ਜਿਹੇ ਕੰਮ ਕਰਦੇ ਆ, ਆਪਣੇ ਮਿੱਤਰ ਰੱਖੀ ਫਿਰਦੇ ਆ, ਤੇ ਸਾਨੂੰ ਨਹੀਂ ਇਹੋ ਜਿਹੀਆਂ ਸੇਧਾਂ ਦੇਣਗੇ ਕਿ ਤੁਸੀਂ ਨਹੀਂ ਆਪਣੇ ਮਿੱਤਰ ਰੱਖੋ। ਦੱਸੋ ਜੀ ਇਹਦੇ ਬਾਰੇ। ਦੇਖੋ, ਉਹਦੇ ਤੇ ਤਾਂ ਮੈਂ ਅਕਾਲੀਆਂ ਨੂੰ ਵੀ ਸਵਾਲ ਕੀਤਾ ਸੀਗਾ ਕਿ ਜਦੋਂ ਤੁਸੀਂ ਨਵਜੋਤ ਸਿੱਧੂ ਦਾ ਉੱਤੇ ਅਸੈਂਬਲੀ 'ਚ ਵਿਰੋਧ ਕੀਤਾ ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੀ ਬੈਠਾ ਸੀਗਾ, ਇੱਕ ਤਖਤੀ ਇਹਦੇ ਨਾਂ ਦੀ ਵੀ ਫੜ ਲੈਂਦੇ ਹੋ, ਤਾਂ ਇਹਨੂੰ ਵੀ ਸਵਾਲ ਕਰਦੇ ਕੈਪਟਨ ਅਮਰਿੰਦਰ ਸਿੰਘ ਨੂੰ। ਹਾਂ, ਜਿਹੜਾ ਤੁਸੀਂ ਮੁੱਦਾ ਚੁੱਕਿਆ, ਔਰ ਦੇਖੋ ਕਿਸੇ ਦਾ ਰਿਲੇਸ਼ਨ ਕੀ ਆ ਮੈਂ ਉਹਦੇ 'ਚ ਨਹੀਂ ਪੈਂਦਾ। ਗੱਲ ਤੇ ਇਹ ਆ ਕਿ ਤੁਸੀਂ ਇੱਕ ਪਾਸੇ ਤੇ ਇੰਨੀ ਨਫ਼ਰਤ ਡੋਲਦੇ ਹੋ, ਤੁਸੀਂ ਕਹਿੰਦੇ ਹੋ ਕਿ ਕਲਾਕਾਰਾਂ ਨੂੰ ਕੰਮ ਨਹੀਂ ਦਿੱਤਾ ਜਾਣਾ ਚਾਹੀਦਾ, ਸਾਡੇ ਪਲੇਅਰ ਜਿਹੜੇ ਆ ਉਹ ਆਪੋ ਵਿੱਚ ਦੀ ਖੇਡਣੇ ਨਹੀਂ ਚਾਹੀਦੇ, ਕ੍ਰਿਕਟ ਦਾ ਬਾਈਕਾਟ ਹੋਣਾ ਚਾਹੀਦਾ। ਤੀਰ ਅੰਦਾਜ਼ੀ ਵਾਲੇ, ਸ਼ੂਟਿੰਗ ਵਾਲੇ ਮੇਰੇ ਖਿਆਲ ਦੇ ਨਾਲ ਉਹ ਵੀ ਇਹਨਾਂ ਨੇ ਵੀਜ਼ੇ ਤੋਂ ਵਿਰਵੇ ਰੱਖ ਦਿੱਤੇ। ਫਿਰ IOC ਨੇ ਮੇਰੇ ਖਿਆਲ ਦੇ ਨਾਲ ਇਹਨਾਂ ਤੇ ਪਾਬੰਦੀ ਵੀ ਲਾ ਦਿੱਤੀ ਇੰਡੀਆ ਵਾਲਿਆਂ ਤੇ, ਤੁਹਾਨੂੰ ਓਲੰਪਿਕ ਦਾ ਕੋਈ ਇਵੈਂਟ ਅਸੀਂ ਨਹੀਂ ਦੇਣਾ। ਸੋ ਇੱਕ ਪਾਸੇ ਚ ਆਹ ਕਰੀ ਜਾਂਦੇ, ਦੂਸਰੇ ਪਾਸੇ ਇਹ ਡਿਫੈਂਸ ਦੀ ਸਾਬਕਾ ਪੱਤਰਕਾਰ ਆ, ਮੌਜੂਦਾ ਮੈਨੂੰ ਪਤਾ ਨਹੀਂ ਹੈ, ਸਾਬਕਾ ਤੇ ਹੈ ਮੇਰੀ ਨਜ਼ਰ ਦੇ ਵਿੱਚ, ਕਿਉਂਕਿ ਕੰਮ ਕਰਦੀ ਰਹੀ ਹੈ ਰੂਸਾਂ ਨਾਲ। ਤਾਂ ਇੱਕ ਪਾਸੇ ਇਹ ਹੈ, ਇੱਕ ਵਿਰੋਧ ਜਿਹੜਾ ਸਿਰਫ ਨਵਜੋਤ ਸਿੱਧੂ ਤੇ ਕੇਂਦਰਿਤ ਹੋ ਕੇ ਕਿਉਂ ਰਹਿ ਗਿਆ, ਇਹਦਾ ਵੀ ਵਿਰੋਧ ਹੋਣਾ ਚਾਹੀਦਾ। ਔਰ ਇਹ ਵੀ ਦੇਸ਼ ਨੂੰ ਪਤਾ ਲੱਗਣਾ ਚਾਹੀਦਾ ਕਿ ਵੀਜ਼ੇ ਦੀ ਮਿਆਦ ਦੇ ਵਿੱਚ ਜਿਹੜਾ ਵਾਧਾ ਹੋਇਆ, ਉਹ ਸਿਫਾਰਸ਼ੀ ਚਿੱਠੀ ਬਾਰੇ ਅਖਬਾਰਾਂ 'ਚ ਖੁਲਾਸਾ ਹੋਇਆ ਸੀਗਾ ਕਿ ਇੱਕ ਕੇਂਦਰੀ ਵਜ਼ਾਰਤ ਦੀ ਬੀਬੀ ਨੇ ਸਿਫਾਰਿਸ਼ ਕੀਤੀ ਆ। ਹੁਣ ਕੇਂਦਰੀ ਵਜ਼ਾਰਤ ਦੇ ਵਿੱਚ ਪੰਜਾਬ 'ਚ ਇੱਕ ਹੀ ਬੀਬੀ ਆ। ਕੀ ਇਹ ਹਕੀਕਤ ਆ, ਕੀ ਇਹ ਸੱਚ ਆ, ਉਹ ਲੋਕਾਂ ਸਾਹਮਣੇ ਆਉਣਾ ਚਾਹੀਦਾ। ਮੈਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਅਗਰੈਸਿਵ ਹੋਣਾ ਚਾਹੀਦਾ। ਹਾਲਾਂਕਿ ਉਹਨਾਂ ਦੇ ਅੰਦਰ ਦਾ ਫੌਜੀ ਹੈ ਜਿਹੜਾ ਉਹ ਹਾਲੇ ਗਿਰਦ ਨਹੀਂ ਹੋਇਆ ਲੱਗਦਾ, ਹਾਲੇ ਜਵਾਨ ਹੀ ਹੋਣਾ ਵੀ ਨਹੀਂ ਚਾਹੀਦਾ, ਫੌਜੀ ਜੋਸ਼ੀਲਾ ਹੀ ਠੀਕ ਲੱਗਦਾ। ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਮੁਲਕ ਦੇ ਵਿੱਚੋਂ ਕਿਸੇ CM ਨੇ ਇੰਨੀ ਜ਼ਿਆਦਾ ਅਗਰੈਸ਼ਨ ਦਿਖਾਈ ਹੋਵੇ, ਇੰਨੀ ਜ਼ਿਆਦਾ ਉਹਨਾਂ ਨੇ, ਮੈਂ ਕਹੂੰਗਾ ਕਿ ਆਪਣੀ ਬੋਲੀ ਦੇ ਵਿੱਚ ਕੜਾਹਟ ਭਰੀ ਆ, ਕਸ਼ੀਦਗੀ ਭਰੀ ਆ, ਤੇ ਉਹ ਵੱਖਰੇ ਦਿਸ ਰਹੇ ਆ ਜਿੱਦਾਂ ਦਿੱਲੀ ਲਈ ਖੇਡ ਰਹੇ ਹੋਣ ਜਾਂ ਨਵਜੋਤ ਸਿੱਧੂ ਨੂੰ ਪਛਾੜ ਰਹੇ ਹੋਣ। ਤਾਂ ਇਹ ਚੀਜ਼ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਆ। ਔਰ ਫੌਜੀ ਹੋਣ ਦੇ ਨਾਂ ਤੇ ਉਹ ਮੇਰੇ ਖਿਆਲ ਦੇ ਨਾਲ ਬਿਹਤਰ ਜਾਣਦੇ ਆ ਕਿ ਜੇ ਮੰਨ ਲਓ ਕੱਲ ਨੂੰ ਇਹ ਲੜਾਈ ਛਿੜਦੀ ਆ ਤਾਂ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਅਸਰ ਹੈ ਜਿਹੜਾ ਉਹ ਸਾਡੇ ਪੰਜਾਬ ਤੇ ਪੈਣਾ, ਪੰਜਾਬੀ ਇਕਨੋਮੀ ਤੇ ਪੈਣਾ। ਬਿਲਕੁਲ ਜੀ, ਲੜਨ ਦੇ ਲਈ ਪੰਜਾਬ ਦਾ ਜਿਹੜਾ ਬਾਰਡਰ ਆ ਉਧਰਲੇ ਪਾਸੇ ਵਰਤਦੇ ਆ, ਫਿਰ ਦੂਜੇ ਪਾਸੇ ਜਿਹੜਾ ਉਹ ਜਾਂਦੇ ਵੀ ਨਹੀਂ ਆ। ਤੇ ਉਦੋਂ ਜਿਹੜਾ ਬਿਆਨ ਸੀਗਾ CM ਹੁਣਾਂ ਦਾ, ਜਿਹੜੇ ਪੰਜਾਬ ਦੇ, ਕਹਿੰਦੇ ਵੀ ਆ ਜੇ ਪੰਜਾਬ 'ਚ ਵੜ ਕੇ ਹਮਲਾ ਕਰਾਉਣ, ਤੇ ਕਿਸੇ ਨੇ ਬੜੀ ਸੋਹਣੀ ਟਿੱਪਣੀ ਜਿਹੜੀ ਉਹਦੇ ਥੱਲੇ ਕੀਤੀ ਵੀ ਭਾਈ ਇਹ ਤਾਂ ਹਿਮਾਚਲ ਦੇ ਵਿੱਚ ਜਾਂ ਚੰਡੀਗੜ੍ਹ 'ਚ ਰਹਿੰਦਾ ਹੈ, ਉੱਧਰਲੇ ਪਾਸੇ ਜਾਇਓ, ਸਾਡੇ ਪੰਜਾਬ ਦੇ ਵਿੱਚ ਜਿਹੜਾ ਉਹ ਨਾ ਆਇਓ। ਅਗਲੀ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਮਨਜੀਤ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਰਦਾਰ ਸਾਹਿਬ ਜੀ। ਮੇਰੇ 2-3 ਸਵਾਲ ਨੇ। ਨੰਬਰ 1, ਉਹ ਨਹਿਰ ਦਾ ਕੀ ਬਣਿਆ? ਉਹ ਖਤਮ ਹੋ ਗਿਆ ਮਸਲਾ ਜਿਹੜਾ ਇਹਨੇ ਕੈਪਟਨ ਨੇ
ਪਹਿਲੇ ਸਮਝ ਚੁੱਕੀ ਸੀ ਕਿ ਮੈਂ ਪੰਜਾਬ ਦਾ ਪਾਣੀ ਨਹੀਂ ਜਾਣਦਾ। ਉਹ ਹੁਣ ਗੱਲ ਹੀ ਨਹੀਂ ਹੁੰਦੀ ਉਹਦੀ ਕੋਈ ਦੂਜੀ। ਜਿਹੜਾ ਇਹ ਵਿਧਾਇਕ ਨਹੀਂ ਹੁੰਦੇ, ਲੱਖਾਂ ਰੁਪਇਆ ਦਾ ਖਰਚਾ ਪੈ ਜਾਂਦਾ ਇੱਕ ਵਾਰੀ ਸਦਨ ਬੈਠੇ ਨੇ, ਉਹਨਾਂ ਨੂੰ ਉਹਦਾ ਜੁਰਮਾਨਾ ਕੋਈ ਨਹੀਂ, ਕਿਉਂਕਿ ਉਹ ਪੈਸਾ ਤਾਂ ਦੇਸ਼ ਦਾ ਬਰਬਾਦ ਹੋ ਰਿਹਾ, ਪਬਲਿਕ ਦਾ ਪੈਸਾ ਬਰਬਾਦ ਹੁੰਦਾ। ਜਿਹੜਾ ਖਰਚਾ ਹੁੰਦਾ ਸਦਨ ਦਾ ਉਹ ਪਬਲਿਕ ਦੇ ਟੈਕਸਾਂ ਚ ਹੁੰਦਾ ਜੀ। ਅਗਲਾ ਸਵਾਲ ਕੀ ਤੁਹਾਡਾ ਜੀ? ਲਾਗੀ ਸਮਝ ਅਗਲਾ ਸਵਾਲ। ਨਹੀਂ, ਪਹਿਲਾ ਤੇ ਸਵਾਲ ਇਹ ਆ ਕਿ ਜਿਹੜੀ SYL ਦੀ ਮੈਂ ਕਹੂੰਗਾ ਕਿ ਸਾਡੇ ਗੱਲ ਦੇ ਵਿੱਚ ਬਲਾ ਪਈ ਆ, ਉਹ ਹਾਲੇ ਹੈਗੀ ਆ, ਉਹਦੇ ਤੋਂ ਖੜਾ ਨਹੀਂ ਛੁੱਟਿਆ। ਉਹ ਸੁਪਰੀਮ ਕੋਰਟ ਦੇ ਵਿੱਚ ਹੀ ਮਾਮਲਾ ਅੰਦਰ ਖਾਤੇ ਸੈਟਿੰਗਾਂ ਹੋ ਜਾਂਦੀਆਂ, ਕਈ ਵਾਰ ਸਮਾਂ ਜਿਹੜਾ ਲਗਾਇਆ ਜਾਂਦਾ। ਇਹ ਮਾਮਲਾ ਜਿਹੜਾ ਉਹ ਹਾਲੇ ਵੀ ਉਲਝੇ ਦਾ ਉਲਝਿਆ ਹੀ ਆ, ਇਹ ਸੁਲਝਿਆ ਨਹੀਂ ਹੈ। ਬਾਕੀ ਉਤੋਂ ਇੱਕ ਹੋਰ ਨਵਾਂ ਪੰਗਾ ਛਿੜ ਰਿਹਾ, ਇਹ ਜਿਹੜਾ ਪਾਕਿਸਤਾਨ ਨੂੰ ਭਾਰਤ ਦੇ ਹਿੱਸੇ ਦਾ ਵਾਫਰ ਪਾਣੀ ਜਾਂਦਾ ਉਹ ਰੋਕਿਆ ਜਾਊਗਾ। ਉਹ ਗਡਕਰੀ ਨੇ ਇੱਕ ਥਾਂ ਤੇ ਕਹਿ ਦਿੱਤਾ ਕਿ ਅਸੀਂ ਉਹ ਪਾਣੀ ਜਮਨਾ ਚ ਪਾਵਾਂਗੇ, ਇੱਕ ਥਾਂ ਤੇ ਕਹਿ ਦਿੱਤਾ ਟਵੀਟ ਕਰਕੇ ਕਿ ਅਸੀਂ ਪੰਜਾਬ ਨੂੰ ਦੇਵਾਂਗੇ, ਕਸ਼ਮੀਰ ਨੂੰ ਦੇਵਾਂਗੇ। ਤੇ ਜੋ ਪਾਣੀ ਜਮਨਾ ਚ ਪਾਇਆ ਜਾਂਦਾ, ਮੰਨ ਲਓ ਇੱਥੋਂ ਹਸੈਨੀ ਵਾਲੇ ਤੋਂ ਰੋਕ ਕੇ ਜਾਂ ਸ਼ਾਹਪੁਰ ਕੰਢੀ ਵਾਲਾ ਜਿਹੜਾ ਡੈਮ ਹੈ ਉੱਥੋਂ ਰੋਕ ਕੇ, ਉਹਦਾ ਵੀ ਰੌਲਾ ਪੈਣਾ। ਹੁਣ ਤੇ ਪੰਜਾਬੀ ਕਦੇ ਨਹੀਂ ਚਾਹੁੰਦੇ, ਉਹ ਜਿਹੜੀ ਨਕੰਮੀ ਲੀਡਰਸ਼ਿਪ ਸੀ ਉਹਨੇ ਬਰਬਾਦ ਕਰ ਦਿੱਤਾ। ਪਰ ਇਸ ਸਮੇਂ ਜਦੋਂ ਪੰਜਾਬੀ ਹੈ ਜਿਹੜੇ ਬਹੁਤ ਹੱਦ ਤੱਕ ਜਾਗਰਤ ਹੈ, ਚੇਤਨ ਆ, ਮੈਨੂੰ ਨਹੀਂ ਲੱਗਦਾ ਕਿ ਉਹ ਚੁੱਪਚਾਪ ਇਸ ਲੁੱਟ ਨੂੰ ਬਰਦਾਸ਼ਤ ਕਰ ਲੈਣਗੇ। ਜੇ ਜਮਨਾ ਚ ਪਾਣੀ ਪਾਇਆ ਜਾਂਦਾ, ਇਹ ਵੀ ਇੱਕ ਫਸਾਦ ਬਣ ਜਾਣਾ। ਸੋ ਪਾਣੀ ਵਾਲਾ ਫਸਾਦ ਹੈ ਜਿਹੜਾ, ਪਾਣੀ ਵਾਲਾ ਜਿਹੜਾ ਰਫੜ ਆ, ਉਹ ਹਾਲੇ ਜਿਉਂਦਾ ਤਿਉਂ ਹੀ ਆ, ਉਹ ਨਿਬੜਿਆ ਕੋਈ ਨਹੀਂ। ਦੂਜੀ ਇਹਨਾਂ ਨੇ ਕੀ ਗੱਲ ਪੁੱਛੀ ਸੀ ਰਾਜਕਰਨ ਦੀ, ਵਿਧਾਇਕਾਂ ਵਾਲੀ, ਵੀ ਜਿਹੜੇ ਵੇਸਟ ਕਰਦੇ ਆ। ਬਿਲਕੁਲ ਮੈਂ ਇਹਨਾਂ ਦੀ ਗੱਲ ਦੇ ਨਾਲ 100% ਮੁਤਫਿਕ ਆ, 100% ਸਹਿਮਤ ਆ ਕਿ ਇਹਨਾਂ ਲੋਕਾਂ ਤੇ ਜੁਰਮਾਨਾ ਹੋਣਾ ਚਾਹੀਦਾ, ਕਿਉਂਕਿ ਸਦਨ ਕੋਈ ਰੋਜ਼ਾਨਾ ਤੇ ਬਹਿੰਦਾ ਨਹੀਂ ਹੈ। ਮੰਨ ਲਓ ਸਾਲ ਦੇ ਵਿੱਚ 3-4 ਵਾਰੀ ਹੁੰਦਾ ਸੈਸ਼ਨ, ਤੇ ਜੇ ਇਹ ਉਹਨਾਂ ਸਮਾਂ ਹਾਜ਼ਰ ਹੀ ਨਹੀਂ ਰਹਿ ਸਕਦੇ ਤੇ ਫਿਰ ਇਹਨਾਂ ਤੋਂ ਉੱਥੇ ਅਸੀਂ ਕੋਈ ਸਰਵਿਸ ਸਟੇਸ਼ਨ ਤੇ ਸਕੂਟਰ ਥੋੜੀ ਧਵਾਉਣੇ ਆ। ਕੰਮ ਤੇ ਅਸੀਂ ਇਹਨਾਂ ਨੂੰ ਇਹੀ ਸੌਂਪਿਆ ਨਾ ਕਿ ਤੁਹਾਡੀ ਜ਼ਿੰਦਗੀ ਦਾ ਸਾਰਾ ਖਰਚਾ ਜਿਹੜਾ ਨਿਰਬਾਹਤਾ ਦਾ ਉਹ ਅਸੀਂ ਦੇਵਾਂਗੇ, ਜੋ ਵੀ ਤੁਸੀਂ ਨਿਰਬਾਹ ਕਰਨ ਵਾਸਤੇ ਖਰਚਾ ਲੈਂਦੇ ਹੋ ਅਸੀਂ ਤੁਹਾਨੂੰ ਦੇਵਾਂਗੇ, ਉਹਦੇ ਬਦਲੇ 'ਚ ਤੁਸੀਂ ਸਾਡੀਆਂ ਮੁਸ਼ਕਿਲਾਂ ਜਿਹੜੀਆਂ ਉਹ ਸਦਨ ਤੱਕ ਪਹੁੰਚਾਓ ਤੇ ਉਹਨਾਂ ਦੇ ਹੱਲ ਜਿਹੜੇ ਉਹ ਸਾਡੇ ਤੱਕ ਲੈ ਕੇ ਆਓ। ਤੇ ਜੇ ਹਾਰਡ ਡਿਊਟੀ ਤੁਸੀਂ ਨਹੀਂ ਕਰ ਸਕਦੇ ਤੇ ਫਿਰ ਇਹਨਾਂ ਤੇ ਜੁਰਮਾਨਾ ਕੀ, ਫਿਰ ਤੇ ਇਹਨਾਂ ਤੇ ਇਹੋ ਜਿਹੀ ਤਲਵਾਰ ਲਟਕਣੀ ਚਾਹੀਦੀ ਆ। ਮੈਂ ਤਾਂ ਸਮਝਦਾ ਕਿ ਕਾਨੂੰਨ 'ਚ ਇਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਕਿ ਲੋਕਾਂ ਕੋਲ ਇਹ ਹੱਕ ਹੋਵੇ ਕਿ ਉਹ ਆਪਣੇ ਨੁਮਾਇੰਦੇ ਨੂੰ ਵਾਪਸ ਬੁਲਾ ਸਕਦੇ ਹੋਣ। ਉਹਨਾਂ ਦੇ ਕੋਲ ਹੱਕ ਹੋਣਾ ਚਾਹੀਦਾ ਕਿ ਉਹ ਉਹਦੀ ਚੋਣ ਰੱਦ ਕਰਕੇ, ਜੇ ਉਹਨਾਂ ਨੂੰ ਲੱਗਦਾ ਇਹ ਨਿਕੰਮਾ ਨਿਕਲਿਆ, ਨਲਾਇਕ ਨਿਕਲਿਆ, ਭ੍ਰਿਸ਼ਟ ਨਿਕਲਿਆ, ਜੇ ਲੋਕ ਬਣਾਉਣ ਦੀ ਸ਼ਕਤੀ ਰੱਖਦੇ ਹੋਣ ਤਾਂ ਉਹਨੂੰ ਹਟਾਉਣ ਦੀ ਸ਼ਕਤੀ ਵੀ ਉਹਨਾਂ ਦੇ ਕੋਲ ਹੋਣੀ ਚਾਹੀਦੀ। ਬਿਲਕੁਲ ਸਹੀ ਗੱਲ। ਰੀਕਾਲ ਦੀ ਜਿਹੜੀ ਬੜੀ ਇੱਕ ਅਹਿਮ ਘੜੀ ਆ, ਫਿਰ ਡੰਡੇ ਤੇ ਡਰ ਤੋਂ ਸਾਰਿਆਂ ਨੂੰ ਕੰਮ ਕਰਦਾ ਵੀ ਪਊ। ਬਲਰਾਜ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ ਜੀ, ਦੋ ਮੇਰਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੀਰੇ ਮੈਂ ਇੱਕ ਗੱਲ ਕਰੀ ਹੈ, ਸ਼ਾਇਦ ਤੁਸੀਂ ਮੇਰੀ ਗੱਲ ਨਾਲ ਸਹਿਮਤ ਵੀ ਨਾ ਹੋਵੋਗੇ, ਵੀ ਜਦੋਂ ਵੀ ਕਿਤੇ ਸਿਵਲ ਏਰੀਆ 'ਚ ਮਿਲਟਰੀ ਜਾਂਦੀ ਆ ਉੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਤਾਂ ਹੁੰਦੀ ਹੋਈ ਆ, ਹਨਾ। ਅੱਗੇ ਆਪਾਂ ਪੰਜਾਬ 'ਚ ਵੀ ਦੇਖਿਆ ਆ ਵੀ 15 ਸਾਲ ਕੀ ਕੁਛ ਹੋਇਆ। ਹੁਣ ਜਿਹੜੇ ਬੰਦੇ ਦੀ ਮਾਂ ਭੈਣ ਨਾਲ ਕੋਈ ਬੰਦੂਕ ਦੇ ਜ਼ੋਰ ਤੇ ਕੋਈ ਗਲਤ ਕੰਮ ਕਰ ਗਿਆ, ਉਹਦੇ ਪੱਲੇ ਕੀ ਰਹਿ ਗਿਆ ਵਿਚਾਰੇ ਦੇ। ਬਾਕੀ ਪਾਕਿਸਤਾਨ ਨੂੰ ਤਾਂ ਇਹ ਐਵੇਂ ਬਦਨਾਮੀ ਦੇਈ ਜਾਂਦੇ ਆ ਵੀ ਇਹ ਅੱਤਵਾਦੀ ਭੇਜਦੇ ਆ। ਹੁਣ ਜਿਹੜੀਆਂ ਕਰਤੂਤਾਂ BHP ਵਾਲੇ ਜਾਂ ਹੋਰ ਵੱਡੇ ਦੇਸ਼ ਭਗਤ ਕਰਨ ਲੱਗੇ ਹੋਏ ਆ, ਜੇ ਇਹੀ ਕਰੀ ਜਾਣਗੇ ਤਾਂ ਫਿਰ ਪਾਕਿਸਤਾਨ ਨੂੰ ਤਾਂ ਲੋੜ ਹੀ ਨਹੀਂ, ਅੱਤਵਾਦੀ ਤੇ ਆਪ ਹੀ ਪਤਾ ਕਰੀ ਜਾਂਦੇ ਆ। ਅਜੇ ਤੇ ਟਿੱਪਣੀ ਦਿਓ ਤੇ ਫੋਨ ਨਾ ਪਲੀਜ਼ ਕੱਟਿਓ ਜੀ। ਨਹੀਂ, ਬਿਲਕੁਲ ਅਸੀਂ ਇਹਨਾਂ ਦੀ ਵੀ ਨਿਖੇਧੀ ਕਰਦੇ ਹਾਂ ਵੀਰੇ, ਅਸੀਂ ਉਹਨਾਂ ਦੀ ਵੀ ਨਿਖੇਧੀ ਕਰਦੇ ਹਾਂ ਜਿਹੜੇ ਨਿਰਦੋਸ਼ਾਂ ਨੂੰ ਮਾਰ ਦਿੰਦੇ ਆ ਬੰਦੂਕ ਦੀ ਨੋਕ ਤੇ, ਇਹ ਕੁਛ ਕਰਦੇ, ਚਾਹੇ ਉਹ ਸਰਕਾਰੀ ਕਰਦੇ ਆ, ਚਾਹੇ ਉਹ ਅੱਤਵਾਦੀ ਕਰਦੇ ਆ, ਕੋਈ ਵੀ ਕਰਦੇ ਆ ਤਾਂ ਉਹ ਮਾੜੀ ਗੱਲ ਆ। ਪਰ ਜੋ ਇਹ ਕਰਦੇ ਆ ਇਹ ਉਹ ਤੋਂ ਵੀ ਮਾੜੀ ਗੱਲ ਆ ਕਿ ਇੱਕ ਸੱਭਿਅਕ ਨਾਗਰਿਕ ਹੈ ਜਿਹੜਾ, ਉਹ ਦੂਸਰਾ ਨਾਗਰਿਕ ਖਾਸ ਤੌਰ ਤੇ ਜਿਹੜਾ ਮਾਈਨੋਰਿਟੀ ਨਾਲ ਤਾਲੁਕ ਰੱਖਦਾ ਉਹਨੂੰ ਸੁਰੱਖਿਆ ਦੇਵੇ, ਉਹਨੂੰ ਆਪਣਾਪਤ ਦੇਵੇ, ਉਹਨੂੰ ਅਧਿਕਾਰ ਦੇਵੇ, ਉਹਨੂੰ ਅਦਬ ਦੇਵੇ। ਪਰ ਇੱਥੇ ਉਲਟਾ ਹੁੰਦਾ ਕਿ ਤੁਸੀਂ ਕਸ਼ਮੀਰ ਨਾਲ ਰੱਖਣਾ ਚਾਹੁੰਦੇ, ਕਸ਼ਮੀਰੀਆਂ ਨੂੰ ਤੁਸੀਂ ਨਫ਼ਰਤ ਕਰਦੇ। ਤਾਂ ਇਹ ਮੇਰੇ ਖਿਆਲ ਦੇ ਨਾਲ ਜੋ ਮੇਰਾ ਨੁਕਤੇ ਨਿਗਾਹ ਇਸ ਮਾਮਲੇ ਦੇ ਵਿੱਚ, ਕਿਉਂਕਿ ਦੇਖੋ ਕਸ਼ਮੀਰ ਦੀ ਇੱਕ ਸਮੱਸਿਆ ਜਿਹੜੀ ਆ ਉਹ ਇਸ ਗੱਲ ਤੇ ਵੀ ਕੇਂਦਰਿਤ ਆ ਕਿ ਜਿਹੜਾ ਉੱਥੋਂ ਦਾ ਯੂਥ ਆ ਉਹ ਤਨੋ ਮਨੋ ਇੰਡੀਆ ਦੇ ਨਾਲ ਨਹੀਂ ਹੈ। ਪੂਰਾ ਯੂਥ ਜਿਹਨੂੰ ਆਪਾਂ ਪੀੜ੍ਹੀ ਕਹਿ ਦਿੰਦੇ, ਇੱਕ ਜਨਰੇਸ਼ਨ ਕਹਿ ਦਿੰਦੇ, ਤਾਂ ਉਹ ਹੁਣ ਜਿਹੜੀ ਖਾਈ ਆ ਉਹ ਹੋਰ ਵੀ ਡੂੰਘੀ ਹੋਊਗੀ ਇਸ ਚੀਜ਼ ਦੇ ਨਾਲ। ਇੱਥੇ ਤੇ ਹੁਣ ਆਏ ਚਾਹੀਦਾ
ਕਿ ਉਹਨਾਂ ਨੂੰ ਸੰਤੁਸ਼ਟ ਕਰਾਇਆ ਜਾਵੇ। ਇੱਕ ਮੰਨ ਲਓ ਤੁਸੀਂ ਪੀੜ੍ਹੀ ਨੂੰ ਖੁਸ਼ ਕਰ ਲੈਂਦੇ ਹੋ, ਸੰਤੁਸ਼ਟ ਕਰ ਦਿੰਦੇ ਹੋ, ਉਹਨਾਂ ਨੂੰ ਭਰੋਸਾ ਦੇ ਦਿੰਦੇ ਹੋ ਕਿ ਉਹਨਾਂ ਦਾ ਭਵਿੱਖ ਇੱਧਰ ਸੁਰੱਖਿਅਤ ਆ, ਤਾਂ ਮੇਰੇ ਖਿਆਲ ਦੇ ਨਾਲ ਬਾਹਰੋਂ ਜਿੰਨੀਆਂ ਮਰਜ਼ੀ ਫਿਰ ਸਾਜ਼ਿਸ਼ਾਂ ਹੋ ਜਾਣ, ਜੇ ਉਹ ਤੁਹਾਡੇ ਨਾਲ ਆ ਫਿਰ ਕੋਈ ਕੁਛ ਨਹੀਂ ਵਿਗਾੜ ਸਕਦਾ। ਫਿਰ ਸਿਰਫ ਇਹ ਆ ਕਿ ਤੁਹਾਨੂੰ ਵਿਵਸਥਾ ਠੀਕ ਕਰਨੀ ਪਊਗੀ ਕਿ ਤੁਸੀਂ ਆਪਣਾ ਕਿਲ੍ਹਾ ਮਜ਼ਬੂਤ ਰੱਖੋ, ਕੋਈ ਸੰਨਮਾਰੀ ਨਾ ਹੋਵੇ। ਪਰ ਜੇ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿਓਗੇ ਕਿ ਤੁਹਾਡੇ ਕਾਲਜ ਮੂੰਹ ਇਹ ਕਹਿੰਦੇ ਆ ਕਿ ਅਸੀਂ ਕਸ਼ਮੀਰੀ ਸਟੂਡੈਂਟਾਂ ਨੂੰ ਹੁਣ ਗਾਂ ਐਡਮਿਸ਼ਨ ਹੀ ਨਹੀਂ ਦੇਣੀ, ਤਾਂ ਇਹਦਾ ਮਤਲਬ ਇਹ ਹੈ ਕਿ ਇਹ ਖਾਈ ਤੁਸੀਂ ਖੁਦ ਡੂੰਘੀ ਕਰ ਰਹੇ ਹੋ। ਬਿਲਕੁਲ ਬਿਲਕੁਲ। ਹੁਣ ਉੱਥੇ ਤਾਂ 370 ਆਰਟੀਕਲ ਨੂੰ ਕਹਿੰਦੇ ਪਰਾਂ ਕਰ ਦਿਓ, ਇਹਨਾਂ ਦੇ ਨਾਲ ਇੱਦਾਂ ਹੋਣਾ ਚਾਹੀਦਾ, ਇਹ ਹੈ ਉਹ ਹੈ, ਤੇ ਫਿਰ ਤੁਸੀਂ ਕਿਹੜੇ ਮੂੰਹ ਦੇ ਨਾਲ ਇਹ ਸੋਚਦੇ ਹੋ ਵੀ ਉਹ ਤੁਹਾਡੇ ਨਾਲ ਆ ਕੇ ਜਿਹੜਾ ਦੁਬਾਰਾ ਰੈਣ ਬਸੇਰਾ ਜਿਹੜਾ ਉਹ ਕਰਨਾ ਚਾਹਣਗੇ? ਉਹਨਾਂ ਨੇ ਤਾਂ ਫਿਰ ਤੁਹਾਡੇ ਤੋਂ ਵੱਖ ਹੋਣ ਦੀ ਗੱਲ ਕਰਨੀ ਆ। ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕੋ ਸਵਾਲ ਹੈਗਾ ਕਿ ਮੈਨੂੰ ਇਹ ਜਾਪਦਾ ਆਪਾਂ ਜੀ ਆ ਮੇਰਾ ਕਿ ਇਹਦੇ ਚ ਜਿਹੜਾ ਇੱਕ ਵਾਰੀ ਪ੍ਰੈਜ਼ੀਡੈਂਟ ਬਿਲ ਕਲਿੰਟਨ ਸਾਹਿਬ ਗਏ ਸੀ ਨਾ ਉਹ ਇੰਡੀਆ ਜੀ, ਉਦੋਂ ਇੱਕ ਵਾਕਿਆ ਹੋਇਆ ਸੀ ਛੱਤੀ ਸਿੰਘਪੁਰਾ ਜੀ, ਤੇ ਉਹ ਛੱਤੀ ਸਿੰਘਪੁਰੇ ਦੇ ਵਿੱਚ ਇਹਨਾਂ ਨੇ ਬੰਦੇ ਤੇ ਮਾਰੇ ਸੀ ਆਪ ਤੇ ਨਾਲ ਲਾਤਾ ਸੀਗਾ ਰੋਕਾ ਦਾ। ਮੈਨੂੰ ਜਾਪਦਾ ਆਏਗਾ ਹੁਣ ਵਾਲਾ ਪੁਲਵਾਮਾ ਵਾਲਾ ਹੈਗਾ ਇਹ ਕਾਂਡ, ਇਹ ਬਹੁਤ ਮਾੜਾ ਹੋਇਆ ਹੁੰਦਾ ਦਾ, ਪਰ ਜੇਕਰ ਕੀਤਾ ਜਾਪਦਾ ਮੈਨੂੰ ਇਹ ਏਦਾਂ ਹੀ ਆ। ਇਹ ਧੰਨਵਾਦ ਹਰਬੰਸ ਜੀ। ਤੁਸੀਂ ਇਕੱਲੇ ਨਹੀਂ ਹੋ ਇਹ ਸੋਚ ਰੱਖਣ ਵਾਲੇ, ਹੋਰ ਵੀ ਕਈ ਲੋਕ ਜਿਹੜੇ ਇੱਦਾਂ ਦੀ ਜਿਹੜੇ ਇਸ ਪਾਸੇ ਵੱਲ ਨੂੰ ਜਿਹੜਾ ਉਹ ਸੋਚ ਰਹੇ ਹੋ ਸਕਦੇ ਆ ਵੀ ਇੱਦਾਂ ਜਿਹੜਾ ਹੋਇਆ ਹੋ ਸਕਦਾ। ਸਭ ਬਿਲਕੁਲ ਸਹੀ ਗੱਲ ਆ। ਉਹ ਵੀ ਮਾਰਚ 2000 ਦੇ ਵਿੱਚ ਉਹ ਛੱਤੀ ਸਿੰਘਪੁਰਾ ਦਾ ਜਿਹੜਾ ਉਹ ਕਤਲੇਆਮ ਹੋਇਆ ਸੀ, ਜਿਸ 'ਚ ਬਾਅਦ 'ਚ ਪਤਾ ਲੱਗਾ ਸੀ ਵੀ ਭਾਰਤੀ ਫੌਜ ਹੀ ਕਿਤੇ ਨਾ ਕਿਤੇ ਇਸ ਦੇ ਵਿੱਚ ਜਿਹੜੀ ਆ ਉਹ ਇਨਵੋਲਵ ਜਿਹੜੀ ਉਹਦੇ ਵਿੱਚ ਸੀਗੀ। ਤੇ ਅਗਲੇ ਜਿਹੜੇ ਮਿੰਟੂ ਜੀ ਆਪਣੇ ਕਾਲਰ ਨੇ ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਰਾਜਨਵੀਰ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇੱਕੋ ਇਹਦਾ ਰਿਲੇਟਡ ਸੀਗਾ ਜੀ ਕਿ ਆਪਣੇ ਮਹਾਨ ਭਾਰਤ ਦੇਸ਼ ਦੀ ਮਹਾਨ ਜਿਹੜੀ ਫੌਜ ਆ, ਉਹਨਾਂ ਨੇ ਆਪਣੇ ਦੇਸ਼ ਦੇ ਘੱਟ ਗਿਣਤੀਆਂ ਦੇ ਉੱਤੇ ਜਿਹੜੇ ਸੁੱਤੇ ਪਿਆ ਬੇਗੁਨਾਹਾਂ ਨੂੰ ਰਾਤ ਨੂੰ ਉਠਾ ਕੇ ਤੇ ਲਾਈਨ 'ਚ ਖੜੇ ਕਰਕੇ ਗੋਲੀ ਮਾਰਤੀ ਸੀ, ਤੇ ਉਹਦੇ ਤੇ ਕੋਈ ਕਾਰਵਾਈ ਹੋਈ ਆ ਜਾਂ ਉਹਨਾਂ ਦੇ ਪਰਿਵਾਰਾਂ ਬਾਰੇ ਕੋਈ ਜਾਣਕਾਰੀ ਆ ਤਾਂ ਜ਼ਰੂਰ ਜਾਣਨਾ ਪਾਇਓ ਜੀ ਪਲੀਜ਼। ਕਿੰਨਾਂ ਨੂੰ ਮਾਰੀ ਆ, ਕਿੱਥੇ ਗੋਲੀ ਮਾਰੀ ਆ? ਛੱਤੀ ਸਿੰਘਪੁਰਾ ਵਾਲੇ ਦੀ ਗੱਲ ਕਰਦੇ ਸੀ। ਛੱਤੀ ਸਿੰਘਪੁਰਾ ਜਿਹੜਾ ਕੇਸ ਹੋਇਆ ਉਹਦੇ 'ਚ ਨਹੀਂ ਮੈਂ ਮਾਫ ਕਰਨਾ, ਮੈਨੂੰ ਘੱਟ ਪਤਾ ਹੋਊਗਾ ਉਸ ਚੀਜ਼ ਬਾਰੇ, ਰਾਜ ਕਰਨਵੀਰ ਸਿੰਘ ਨੂੰ ਜ਼ਿਆਦਾ ਪਤਾ ਹੋਣਾ। ਮੈਨੂੰ ਉਸ ਕੇਸ ਬਾਰੇ ਬਹੁਤਾ ਨਹੀਂ ਪਤਾ। ਤੁਹਾਡੇ ਕੋਲ ਮੈਂ ਚਰਚਾ ਜ਼ਰੂਰ ਸੁਣਿਆ, ਮੈਂ ਪੜੂੰਗਾ ਜ਼ਰੂਰ, ਕੋਸ਼ਿਸ਼ ਕਰੂੰਗਾ ਕਿ ਉਹਦੇ ਵਿੱਚ ਹਾਂ ਠੀਕ ਹੈ ਕੁਝ ਅਫਸਰ ਜਿਹੜੇ ਆ ਉਹ ਜ਼ਰੂਰ ਨਾਮਜ਼ਦ ਹੋਏ ਸੀ, ਮੇਰੇ ਖਿਆਲ ਦੇ ਨਾਲ ਇਨਕੁਆਇਰੀ ਵੀ ਹੋਈ ਸੀਗੀ, ਉਹਦੇ ਵਿੱਚ ਗਾਹ ਕੀ ਬਣਿਆ ਮੈਨੂੰ ਪੱਕਾ ਪਤਾ ਨਹੀਂ ਹੈ। ਬਾਕੀ ਇਸ ਐਪੀਸੋਡ ਦੇ ਵਿੱਚ ਜਿੱਦਾਂ ਪਿਛਲੇ ਸਰਦਾਰ ਸਾਹਿਬ ਨੇ ਕਿਹਾ ਸੀਗਾ, ਇਹ ਜ਼ਰੂਰ ਹੈ ਕਿ ਜੈਸ਼ ਏ ਮੁਹੰਮਦ ਨੇ ਜ਼ਿੰਮੇਵਾਰੀ ਲਈ ਬਕਾਇਦਾ, ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਅੱਜ ਉਹਨਾਂ ਦੇ ਹੈੱਡਕੁਆਟਰ ਨੂੰ ਵੀ ਖਾਲੀ ਕਰਵਾਤਾ, ਉਹ ਕਬਜ਼ੇ 'ਚ ਲੈ ਲਿਆ, ਉੱਥੇ ਕਾਰਵਾਈ ਹੋਈ ਆ। ਅਸੀਂ ਮੇਰਾ ਪੂਰਾ ਇੱਕ ਐਂਗਲ ਤੋਂ ਨਾ ਦੇਖੀਏ, ਦੂਸਰੇ ਐਂਗਲ ਤੋਂ ਵੀ ਦੇਖਣ ਦੀ ਲੋੜ ਆ ਕਿ ਜੈਸ਼ ਏ ਮੁਹੰਮਦ ਹੈ ਜਿਹੜਾ ਕਿ ਉਹ ਵੀ ਇੰਡੀਅਨ ਸਪਾਂਸਰਡ ਆ, ਉਹਨਾਂ ਨੇ ਜ਼ਿੰਮੇਵਾਰੀ ਕਾਹਤੋਂ ਲਈ, ਔਰ ਫਿਰ ਪਾਕਿਸਤਾਨ ਹੌਲੀ ਹੌਲੀ ਉਹਨਾਂ ਤੇ ਕਾਰਵਾਈ ਵੀ ਕਰਦਾ ਪਿਆ। ਬਿਲਕੁਲ। ਇੱਕ ਮਿੰਟੂ ਜੀ ਇਹ ਵੀ ਪਤਾ ਲੱਗਾ ਸੀ ਉਸ ਇਸੇ ਜਿਹੜੇ ਕੜੀ ਦੇ ਵਿੱਚ ਇੱਕ ਉਹਨਾਂ ਨੇ ਇੱਕ ਹਿੰਦੂ ਅੱਤਵਾਦੀ ਵੀ ਜਿਹੜਾ ਫੜਿਆ ਸੀ, ਜਿਹੜਾ ਕਿ ਇਨਫੈਕਟ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਉੱਥੇ ਤੱਕ ਜਿਹੜਾ ਉਹ ਪਹੁੰਚਾ ਰਿਹਾ ਸੀ, ਕਿਸੇ ਕਾਲ ਸੈਂਟਰ ਦੇ ਵਿੱਚ ਲੱਗਾ ਹੋਇਆ ਸੀਗਾ। ਕੁਲਭੂਸ਼ਣ ਯਾਦਵ ਨਹੀਂ, ਹੁਣੇ ਇਸ ਜਿਹੜੇ ਪੁਲਵਾਮਾ ਦੇ ਜਿਹੜੇ ਮਾਮਲੇ ਦੇ ਵਿੱਚ ਉਹਨਾਂ ਨੇ ਜੰਮੂ ਕਸ਼ਮੀਰ ਦੀ ਏਜੰਸੀਆਂ ਨੇ ਫੜਿਆ, ਜੰਮੂ ਕਸ਼ਮੀਰ ਦੀ ਕਸ਼ਮੀਰ ਪੁਲਿਸ ਨੇ ਜਿਹੜਾ ਕਹਿੰਦੇ ਫੜਿਆ ਆ ਵੀ ਉਹ ਕਾਲ ਸੈਂਟਰ ਤੋਂ, ਇਹ ਕਾਲ ਸੈਂਟਰ ਤੋਂ ਕਹਿੰਦੇ ਉਹ ਜਾਣਕਾਰੀਆਂ ਜਿਹੜੀਆਂ ਉਹ ਦੇ ਰਿਹਾ ਸੀਗਾ ਵੀ ਇਹ ਕੋਈ ਤੁਹਾਡੇ ਕੋਲ ਅਥੈਂਟਿਕਲੀ, ਮੈਂ ਮਾਫ ਕਰਨਾ, ਮੈਂ ਉਹ ਤੁਹਾਡੀ ਭਰੋਸੇਯੋਗਤਾ ਤੇ ਨਹੀਂ ਸਵਾਲ ਚੁੱਕ ਰਿਹਾ, ਇਹ ਸੋਸ਼ਲ ਮੀਡੀਆ ਤੋਂ ਖਬਰ ਹੈ ਜਾਂ ਕਿਸੇ ਅਦਾਰੇ ਦੀ ਖਬਰ? ਮੈਂ ਰਾਈਟ ਨਾਓ ਜਿਹੜੇ ਮਿੰਟੂ ਜੀ ਇਹ ਜਿਹੜੇ ਸੋਸ਼ਲ ਮੀਡੀਆ ਤੋਂ ਹੀ ਜਿਹੜੀ ਉਹ ਪੜ੍ਹੀ ਸੀ, ਬਾਕੀ ਜ਼ਰੂਰ ਅਦਾਰੇ ਦਾ ਵੀ ਜਿਹੜਾ ਫਿਰ ਤੁਸੀਂ ਉਹਦੀ ਨਾ ਚੈੱਕ ਕਰਿਓ, ਜ਼ਰੂਰ ਲਿੰਕ ਚੈੱਕ ਕਰਿਓ, ਕਿਉਂਕਿ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਤੇ ਬਹੁਤ ਭਰਮ ਫੈਲਾਏ ਜਾ ਰਹੇ ਇਸ ਮਾਮਲੇ ਦੇ ਮੁਤਲਕ। ਦੋਹਾਂ ਪਾਸੇ ਪਾਕਿਸਤਾਨ 'ਚ ਵੀ ਇਹੋ ਹਾਲ ਆ, ਇੰਡੀਆ 'ਚ ਵੀ ਇਹੋ ਹਾਲ ਆ, ਤੇ ਇਹਨਾਂ ਨੇ ਤੇ ਰਾਹੁਲ ਗਾਂਧੀ ਦੇ ਨਾਲ ਉਹਨੂੰ ਖਿਲਾਰ ਦਿੱਤਾ, ਹਮਲਾਵਰ ਨੂੰ ਫੋਟੋ ਐਡਿਟ ਕਰਕੇ, ਉਹ ਬਹੁਤ ਕੁਝ ਚੱਲਦਾ ਪਿਆ। ਤਾਂ ਇਸ ਮਾਮਲੇ 'ਚ ਥੋੜਾ ਜਿਹਾ ਤੁਸੀਂ ਤਹਿ ਤੱਕ ਜਾਇਓ, ਮੈਂ ਵੀ ਕੋਸ਼ਿਸ਼ ਕਰੂੰਗਾ, ਜੇ ਏਦਾਂ ਹੋਇਆ ਤੇ ਫਿਰ ਤਾਂ ਬਹੁਤ ਸਾਰੀਆਂ। ਵੈਸੇ ਤੁਹਾਨੂੰ ਮੈਂ ਦੱਸ ਦੇਵਾਂ ਜੀ, ਇੱਥੇ ਥੋੜਾ ਸਮਾਂ ਪਹਿਲਾਂ ਨਾ ਭੋਪਾਲ ਦੇ ਵਿੱਚੋਂ ਇਸੇ ਤਰ੍ਹਾਂ ਦਾ ਇੱਕ ਗਰੋਹ ਫੜਿਆ ਗਿਆ ਸੀਗਾ, ਜਿਹੜਾ ਕਿ ISI ਨੂੰ ਸੂਚਨਾਵਾਂ ਦਿੰਦਾ ਸੀਗਾ। ਤੇ ਕਮਾਲ ਦੀ ਗੱਲ ਹੈ ਕਿ ਉਹ IT ਸੈੱਲ ਦੇ ਵਿੱਚ ਰਿਹਾ ਸੀ, ਇਹਨਾਂ ਦੇ IT ਸੈੱਲ ਦੇ ਵਿੱਚ, ਜਿਹੜਾ ਉਸ
ਗਰੋਹ ਦਾ ਸਰਗਨਾ ਸੀਗਾ। ਬਾਅਦ 'ਚ ਇਹ ਤੇ ਪੱਲਾ ਝਾੜ ਗਏ ਕਿ ਨਹੀਂ ਜੀ ਇਹ ਤਾਂ ਕੋਈ ਵੀ ਫੋਟੋਆਂ ਖਿਚਾ ਲੈਂਦਾ, ਪਰ ਉਹ ਆਪ ਮੰਨਿਆ ਸੀਗਾ ਕਿ ਮੈਂ ਭਾਜਪਾ ਦੇ IT ਸੈੱਲ ਦੇ ਵਿੱਚ ਕੰਮ ਕੀਤਾ। ਸੋ ਉਹ ਸਾਰਾ ਨੈਕਸਸ ਨਿਕਲਿਆ ਸੀਗਾ ਮੱਧ ਪ੍ਰਦੇਸ਼ ਦੇ ਵਿੱਚੋਂ। ਉਹਨਾਂ ਨੂੰ ਮੇਰੇ ਖਿਆਲ ਦੇ ਨਾਲ NIA ਨੇ ਫੜਿਆ ਸੀ ਜਾਂ CBI ਨੇ ਫੜਿਆ, ਪਤਾ ਨਹੀਂ ਕਿਹੜੀ ਏਜੰਸੀ ਨੇ ਫੜਿਆ ਸੀਗਾ। ਤਾਂ ਇਸ ਤਰ੍ਹਾਂ ਦੇ ਤੁਸੀਂ ਜੇ ਦੇਖੋ ਜਿਹੜੀ ਮਾਧੁਰੀ ਗੁਪਤਾ ਸੀ ਉਹ ਕੌਣ ਸੀ? ਬਹੁਤ ਨੇ। ਜੇ ਤੁਸੀਂ ਇਹਨਾਂ ਸਾਰੇ ਗਦਾਰਾਂ ਦੀ ਤੁਸੀਂ ਸੂਚੀ ਚੁੱਕੋਗੇ ਨਾ, ਮੁਸਲਮਾਨ ਤੇ ਸਿੱਖ ਦੇ ਤੁਹਾਨੂੰ ਬਹੁਤ ਘੱਟ ਮਿਲਣਗੇ, ਬਹੁਤ ਘੱਟ ਮਾਫ ਕਰਨਾ, ਮੈਂ ਕਿਸੇ ਧਰਮ ਮਜਹਬ ਨਾਲ ਨਹੀਂ ਜੋੜਦਾ, ਨਾ ਮੈਂ ਮੰਨਣ ਵਾਲਾ ਬੰਦਾ ਇਹਨਾਂ ਚੀਜ਼ਾਂ ਨੂੰ, ਪਰ ਜੇ ਤੁਸੀਂ ਉਹ ਫਹਿਰਿਸਤ ਚੱਕੋਗੇ ਨਾ ਇਸ ਤਰ੍ਹਾਂ ਦੀ, ਉਹਦੇ ਵਿੱਚ ਜ਼ਿਆਦਾਤਰ ਜਿਹੜੇ ਆ ਉਹ ਉਹੀ ਲੋਕ ਆਉਂਦੇ ਆ ਜਿਨ੍ਹਾਂ ਦੇ ਲੋਕ ਨਾਅਰੇ ਬਹੁਤ ਤਿੜ ਕੇ ਲਾਉਂਦੇ ਆ। ਜੀ ਬਿਲਕੁਲ। ਆ ਹੁਣੇ ਜਿਹੜਾ ਦਵਾਲ ਦੇ ਬਾਰੇ ਵੀ ਇੱਕ ਜਿਹੜੀ ਉਹ ਜਾਣਕਾਰੀ ਸਾਹਮਣੇ ਆਈ ਵੀ ਉਹਦਾ ਵੀ ਇੱਕ ਫਾਈਨੈਂਸ਼ੀਅਲ ਗਰੁੱਪ ਆ ਜਿਸ ਦੇ ਵਿੱਚ ਉਹਦਾ ਪਾਰਟਨਰ ਇੱਕ ਸਾਊਦੀ ਆ ਤੇ ਇੱਕ ਪਾਕਿਸਤਾਨੀ ਆ ਤੇ ਬਾਹਰ ਲੋਕ ਬਿਲਕੁਲ ਇਹਦੇ ਮੁੰਡਿਆਂ ਦੀਆਂ ਕੰਪਨੀਆਂ ਨੇ ਉਹ ਜਿਹੜੀਆਂ ਕੰਮ ਹੀ ਮੇਰੇ ਖਿਆਲ ਦੇ ਨਾਲ ਸਾਊਦੀ 'ਚ ਕਰਦੀ ਹੈ। ਬਿਲਕੁਲ। ਤੇ ਉੱਥੇ ਹੁਣ ਇਹਨਾਂ ਦੀ ਦੇਸ਼ ਭਗਤੀ ਉਦੋਂ ਜਿਹੜੀ ਠੁੱਸ ਹੋ ਜਾਂਦੀ ਹੈ ਜਦੋਂ ਸਾਹਮਣੇ ਡਾਲਰ ਤੇ ਜਿਹੜੇ ਸਾਰਾ ਕੁਝ ਜਿਹੜਾ ਨਜ਼ਰ ਆਉਂਦੇ ਆ। ਤੇ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਜਿਹੜੇ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ। ਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੇ ਕੈਸਲਮੈਨ ਪ੍ਰਾਪਰਟੀਜ਼ ਤੋਂ ਨਵਾਂ ਘਰ ਖਰੀਦ